ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਸਰੋਤੇ ਤੇ ਦਰਸ਼ਕ ਜਿਹੜੇ ਸਾਨੂੰ ਇਸ ਵਕਤ ਅਮਰੀਕਾ ਦੇ ਵਿੱਚ ਟਾਈਮ ਵਾਰਨਰ ਸਪੈਕਟਰਮ ਤੇ RCN ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਜਾਂ ਵਰਲਡ ਵਾਈਡ ਗਲੋਬਲ CPN ਦੀ ਐਪ ਰਾਹੀਂ, ਸ਼ਾਵਾ TV ਰਾਹੀਂ, ਜਾਦੂ ਰੋਕੂ TV ਰਾਹੀਂ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਕ ਖਾਸ ਪੇਸ਼ਕਸ਼ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਜਦੋਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਡਾਇਸਪੋਰਾ ਦੇ ਸਫ਼ਰ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਜਿਹੜੀਆਂ ਸਿੱਖ ਡੇ ਪੈਰੇਡਸ ਹੈਗੀਆਂ ਨੇ, ਨਗਰ ਕੀਰਤਨ ਨੇ, ਉਹਨਾਂ ਦੀ ਇੱਕ ਖਾਸੀ ਅਹਿਮੀਅਤ ਹੈ। ਇੱਦਾਂ ਦਾ ਹੀ ਨਗਰ ਕੀਰਤਨ ਜਿਹਨੂੰ ਨੈਸ਼ਨਲ ਸਿੱਖ ਡੇ ਪੈਰੇਡ ਤੇ ਸਿੱਖ ਫਰੀडम ਮਾਰਚ ਦਾ ਨਾਮ ਦਿੱਤਾ ਗਿਆ ਹੈ, ਇਸ ਸਾਲ ਤੀਜੇ ਸਾਲ ਦੇ ਵਿੱਚ ਉਹ ਹੈਗੀ ਹੈ ਵਾਸ਼ਿੰਗਟਨ DC ਦੀ ਧਰਤੀ, ਜਿਹੜੀ ਕਿ ਅਮਰੀਕਾ ਦੀ ਰਾਜਧਾਨੀ ਹੈ, ਉੱਥੇ ਉਹ ਕੱਢੀ ਜਾ ਰਹੀ ਹੈ ਆਉਂਦੇ 7 ਅਪ੍ਰੈਲ ਨੂੰ। ਸੋ ਇਸ ਬਾਬਤ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਇਹਦੀ ਅਹਿਮੀਅਤ ਕੀ ਹੈਗੀ ਹੈ। ਸਿੱਖ ਡਾਇਸਪੋਰਾ ਦਾ ਅਮਰੀਕਾ ਦੀ ਧਰਤੀ ਤੇ ਸਫ਼ਰ ਅੱਜ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੈ, ਤੇ ਖਾਸ ਤੌਰ ਤੇ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ, ਜੋ ਕਿ ਇਹਦਾ ਮਾਰਚ ਦਾ ਨਾਂ ਵੀ ਸਿੱਖ ਫਰੀडम ਮਾਰਚ ਰੱਖਿਆ ਗਿਆ, ਸੋ ਉਸ ਪੱਖ ਤੋਂ ਵੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ DC, ਮੈਰੀਲੈਂਡ, ਵਰਜੀਨੀਆ ਤੋਂ ਜਿਹੜੀਆਂ ਲੋਕਲ ਸਿੱਖ ਸੰਗਤਾਂ ਹੈਗੀਆਂ ਨੇ, ਉਹਨਾਂ ਦੇ ਜਿਹੜੇ ਨੁਮਾਇੰਦੇ ਨੇ, ਉਹ ਖਾਸ ਤੌਰ ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮੈਂ ਇੰਟਰੋਡਕਸ਼ਨ ਵੀ ਤੁਹਾਡੀ ਕਰਵਾ ਦਿਆਂ। ਵਰਜੀਨੀਆ ਤੋਂ ਭਾਈ ਆਪਣੇ ਜਿਹੜੇ ਬਲਵਿੰਦਰ ਸਿੰਘ ਜੀ ਚੱਠਾ, ਸਰਦਾਰ ਨਰਿੰਦਰ ਸਿੰਘ, ਸਰਦਾਰ ਪਵਨ ਸਿੰਘ ਤੇ ਭਾਈ ਸੁਵਿੰਦਰ ਸਿੰਘ ਸਾਡੇ ਨਾਲ ਅੱਜ ਇੱਥੇ ਮੌਜੂਦ ਨੇ। ਸੋ ਇਹਨਾਂ ਨਾਲ ਮਿਲ ਕੇ ਆਓ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਮੈਂ ਸਵਾਗਤ ਕਰਦਾ। ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਰੂਆਤ ਕਰੀਏ ਜਿਹੜਾ ਸਿੱਖ ਫਰੀडम ਮਾਰਚ ਹੈਗਾ ਉਹਦੇ ਤੋਂ ਹੀ। ਇਹਦਾ ਮੈਂ ਚੱਠਾ ਸਾਹਿਬ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਪਹਿਲਾਂ ਸ਼ੁਰੂਆਤ ਇੱਧਰੋਂ ਹੀ ਕਰੀਏ ਕਿ ਜਿਹੜਾ ਇਹਦਾ ਵਿਜ਼ਨ ਹੈਗਾ ਉਹ ਕੀ ਹੈ। ਜੇ ਇੱਕ ਜਦੋਂ ਅਸੀਂ ਮਾਰਚ ਦੀ ਗੱਲ ਕਰਦੇ ਹਾਂ, ਫਰੀडम ਮਾਰਚ ਦੀ ਗੱਲ ਕਰਦੇ ਹਾਂ, ਨੈਸ਼ਨਲ ਸਿੱਖ ਡੇ ਪੈਰੇਡ ਦੀ ਗੱਲ ਕਰਦੇ ਹਾਂ, ਤੀਜੇ ਸਾਲ ਦੇ ਵਿੱਚ ਇਹ ਹੈਗੀ ਆ, ਤੀਜੀ ਵਾਰ ਇਹ ਮਾਰਚ ਹੋਣ ਜਾ ਰਿਹਾ ਹੈ। ਜਦੋਂ ਅਸੀਂ ਪਿਛੋਕੜ ਦੇ ਵਿੱਚ ਦੇਖਦੇ ਹਾਂ ਤਾਂ ਕੀ ਕਹਿਣਾ ਚਾਹੋਗੇ ਇਸ ਬਾਰੇ? ਸਭ ਨਾਲ ਪਹਿਲਾਂ ਮੈਂ TV84 ਦੇ ਵਿਊਅਰਸ ਅਤੇ ਦਰਸ਼ਕਾਂ ਦਾ ਸਾਰਿਆਂ ਨੂੰ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਰੇਡ ਹੈ, ਸਿੱਖ ਡੇ ਪਰੇਡ ਅਤੇ ਸਿੱਖ ਫਰੀडम ਮਾਰਚ 2018 ਅਪ੍ਰੈਲ 7 ਨੂੰ ਵਾਸ਼ਿੰਗਟਨ DC, ਅਮਰੀਕਾ ਦੀ ਰਾਜਧਾਨੀ ਤੋਂ ਕੱਢਿਆ ਜਾ ਰਿਹਾ ਹੈ। ਇਹ ਤੀਸਰਾ ਫਰੀडम ਮਾਰਚ ਹੈ। ਇਸ ਦਾ ਵਿਜ਼ਨ ਇਹ ਹੈ ਕਿ ਸਿੱਖਾਂ ਨੂੰ ਆਇਡੈਂਟੀਟੀ ਦੀ ਬਹੁਤ ਲੋੜ ਹੈ ਕਿ ਸਿੱਖ ਕੌਣ ਹਨ, ਸਿੱਖ ਧਰਮ ਕੀ ਹੈ, ਕਿਉਂਕਿ ਸਿੱਖ ਪਿਛਲੇ ਕਾਫੀ ਸਮੇਂ ਤੋਂ ਨਸਲੀ ਵਿਤਕਰਿਆਂ ਦਾ ਸ਼ਿਕਾਰ ਹੋ ਰਹੇ ਹਨ। ਸੋ ਸਿੱਖਾਂ ਨੂੰ ਆਪਣੀ ਆਇਡੈਂਟੀਟੀ ਸ਼ੋਅ ਕਰਨ ਵਾਸਤੇ, ਕਿਉਂਕਿ ਵਾਸ਼ਿੰਗਟਨ DC ਦੇ ਵਿੱਚ ਵਰਲਡ ਦੇ ਵਿੱਚੋਂ ਲੋਕ ਆਉਂਦੇ ਹਨ ਬੜੀ ਵੱਡੀ ਤਾਦਾਦ ਦੇ ਵਿੱਚ, ਔਰ ਇਹ ਵਰਲਡ ਦੀ ਰਾਜਧਾਨੀ ਹੈ। ਸੋ ਅਸੀਂ ਸਾਰੀ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਇੱਕ ਵੱਖਰਾ ਧਰਮ ਹੈ, ਸਿੱਖ ਪੰਜਵਾਂ ਵੱਡਾ ਧਰਮ ਹੈ, ਔਰ ਸਿੱਖ ਜੋ ਹੈ ਇੱਕ ਵਿਲੱਖਣ ਧਰਮ ਹੈ, ਇੱਕ ਡਿਫਰੈਂਟ ਧਰਮ ਹੈ। ਜਿਸ ਤਰ੍ਹਾਂ ਦੂਸਰੇ ਧਰਮ ਹਨ, ਉਸੇ ਤਰ੍ਹਾਂ ਹੀ ਸਿੱਖ ਇੱਕ ਵੱਖਰਾ ਧਰਮ ਹੈ। ਇਹ ਕਿਸੇ ਦੇ ਵਿੱਚ ਰੱਦ ਨਹੀਂ ਹੈਗਾ। ਅਹਿਮੀਅਤ ਹੈ ਉਹ ਇੱਕ ਵੱਖਰੀ ਅਹਿਮੀਅਤ ਹੈਗੀ, ਵੱਖਰੀ ਅਹਿਮੀਅਤ ਹੈ। ਸਿੱਖਾਂ ਦੀ ਦਿੱਖ ਵੱਖਰੀ ਹੈ, ਸਿੱਖਾਂ ਦਾ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਵੱਖਰਾ ਹੈ, ਸਿੱਖਾਂ ਦਾ ਜੋ ਹੋਲੀ ਸਕ੍ਰਿਪਟ ਹੈ ਉਹ ਵੱਖਰੀ ਹੈ। ਸੋ ਇਹ ਜੋ ਮਾਰਚ ਹੈ ਸਿੱਖਾਂ ਦੀ ਆਇਡੈਂਟੀਟੀ ਸ਼ੋਅ ਕਰਨ ਵਾਸਤੇ ਇੱਕ ਬਹੁਤ ਵੱਡਾ ਸਹਾਈ ਟੂਲ ਹੈ ਹੋਵੇਗਾ। ਭਾਈ ਨਰਿੰਦਰ ਸਿੰਘ ਜੀ, ਤੁਸੀਂ ਇਹਦੇ 'ਚ ਕੁਝ ਐਡ ਕਰਨਾ ਚਾਹੋਗੇ? ਖਾਸ ਤੌਰ ਤੇ ਜਦੋਂ ਅਸੀਂ ਫਰੀडम ਮਾਰਚ ਦਾ ਨਾਂ ਵੀ ਰੱਖਿਆ ਗਿਆ, ਸੋ ਆਜ਼ਾਦੀ ਦੇ ਪੱਖ ਦੇ ਨਾਲ ਵਾਸ਼ਿੰਗਟਨ DC ਦੀ ਧਰਤੀ ਤੇ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਜਿਹੜੀ ਇਹ ਪਰੇਡ ਹੈ ਉਹਦੀ ਸ਼ੁਰੂਆਤ ਹੋਣੀ ਕੀ ਅਹਿਮੀਅਤ ਰੱਖਦੀ ਹੈ? ਸਭ ਤੋਂ ਪਹਿਲਾਂ ਹੱਕ, ਸੱਚ, ਇਨਸਾਫ ਦੀ ਆਵਾਜ਼ TV84 ਜਿਹੜਾ ਕਿ ਪਿਛਲੇ 5 ਸਾਲ ਤੋਂ ਵੱਧ ਸਮੇਂ ਤੋਂ ਸਿੱਖਾਂ ਦੀਆਂ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਬੜੇ ਹੀ ਚੰਗੇ ਤਰੀਕੇ ਨਾਲ ਇਸ ਦੁਨੀਆ ਔਰ ਸਿੱਖਾਂ ਨੂੰ ਦੱਸ ਰਿਹਾ ਹੈ। ਜੋ ਵੀ ਸੰਗਤਾਂ ਇਸ ਨੂੰ ਵਾਚ ਕਰ ਰਹੀਆਂ ਹਨ, ਸਾਰੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਫਰੀडम ਮਾਰਚ ਜਾਂ ਨੈਸ਼ਨਲ ਸਿੱਖ ਡੇ ਪਰੇਡ ਦੇ ਥੱਲੇ ਵਾਸ਼ਿੰਗਟਨ DC ਵਿੱਚ ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਪਿਛਲੇ
3 ਸਾਲ ਤੋਂ ਵੱਧ ਸਮਾਂ ਪਹਿਲਾਂ ਹਿੰਦੁਸਤਾਨ, ਜਿਸ ਨੂੰ ਪੰਜਾਬ ਸਿੱਖਾਂ ਦਾ ਘਰ ਕਿਹਾ ਜਾਂਦਾ ਹੈ, ਉੱਥੇ ਇੱਕ ਸਰਬ ਸਾਂਝੀ ਵਾਰਤਾ ਦਾ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਦਬੀ ਜਿਹੜੀ ਆ, ਪਹਿਲਾਂ ਵੀ ਭਾਵੇਂ ਇਹ ਤੋਂ ਚਿਰਾਂ ਤੋਂ 1947 ਤੋਂ ਸ਼ੁਰੂ ਹੋਈ ਹੈ ਜੀ ਔਰ ਹੁੰਦੀ ਆ ਰਹੀ ਹੈ। ਮੈਂ ਸਮਝਦਾ ਹਾਂ ਕਿ ਪਿਛਲੇ ਸਮੇਂ ਵਿੱਚ ਬਾਈਬਲ ਕਲਾਮ, ਬਰਗਾੜੀ ਕਾਂਡ ਜੋ ਹੈ, ਇਸ ਨੂੰ ਬਹੁਤ ਬੁਰੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਔਰ ਉਸ ਦੇ ਪੰਨੇ ਪਾੜ ਕੇ ਘਰਾਂ ਵਿੱਚ ਖਿਲਾਰੇ ਗਏ। ਫਿਰ ਜੇ ਸਿੱਖਾਂ ਨੇ ਉਸ ਦਾ ਰੋਸ ਮਾਰਚ ਕਰਨਾ ਚਾਹਿਆ, ਤੇ ਜਦੋਂ ਕਿ ਸਿੱਖ ਉੱਥੇ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਪਾਠ ਕਰ ਰਹੇ ਸਨ, ਨਿਤਨੇਮ ਕਰ ਰਹੇ ਸਨ, ਤੇ ਜੋ ਪੰਜਾਬ ਦੀ ਸਰਕਾਰ ਹੈ ਉਸ ਦੇ ਗੁੰਡਾ ਪੁਲਿਸ ਨੇ ਆ ਕੇ ਗੋਲੀਆਂ ਚਲਾਈਆਂ ਔਰ 2 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਜਿਹੜੇ ਸਿੰਘਾਂ ਨੇ ਇਸ ਮੁੱਦੇ ਨੂੰ ਉਠਾਇਆ ਸੀ, ਉਹਨਾਂ ਹੀ ਸਿੰਘਾਂ ਦੇ ਉੱਤੇ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਸਮੁੱਚੀ ਮਾਨਵਤਾ ਦਾ ਕਲਿਆਣਕਾਰੀ ਹੈ ਔਰ ਸਮੁੱਚੇ ਸਿੱਖਾਂ ਨੂੰ ਜਿਹੜੇ ਹਨ ਉਹ ਇਸ ਨਾਲ ਉਹਨਾਂ ਦੇ ਹਿਰਦੇ ਬਲੂੰਦਰੇ ਗਏ। ਔਰ ਸਿੱਖਾਂ ਨੇ ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋਂਦ ਵਿੱਚ ਲਿਆਂਦੀ ਔਰ ਇਹ ਤੀਸਰੀ ਪਰੇਡ ਹੈ ਜਿਹੜੀ 7 ਅਪ੍ਰੈਲ 2018 ਨੂੰ ਵਾਸ਼ਿੰਗਟਨ DC ਜੋ ਕੈਪੀਟਲ ਹੈ ਅਮਰੀਕਾ ਦੀ, ਉੱਥੇ ਸਿੱਖਾਂ ਦੀ ਆਇਡੈਂਟੀਟੀ, ਸਿੱਖਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੁਨੀਆ ਭਰ ਵਿੱਚ ਔਰ ਜੋ ਵੀ ਸਾਡੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਇੱਥੋਂ ਦੇ ਲੋਕਲ ਸਿਸਟਮ ਹੈ, ਜੋ ਪੋਲੀਟਿਕਸ ਹੈ, ਹਿਊਮਨ ਰਾਈਟਸ ਹੈ ਔਰ ਜੋ ਧਰਮੀ ਦਰਪੇਸ਼ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਨੂੰ ਰਿਜ਼ਾਲਵ ਕਰਨ ਵਾਸਤੇ ਕੱਢੀ ਜਾ ਰਹੀ ਹੈ। ਜੀ ਭਾਈ ਸਾਹਿਬ, ਮੈਂ ਤੁਹਾਡੇ ਵੱਲ ਆਵਾਂ। ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਪਰੇਡਸ ਹੁੰਦੀਆਂ ਨੇ, ਨਗਰ ਕੀਰਤਨ ਹੁੰਦੇ ਨੇ, ਉਹਨਾਂ ਦੀ ਆਪਣੀ ਅਹਿਮੀਅਤ ਹੁੰਦੀ ਆ। ਜੇ ਨਾਰਥ ਅਮਰੀਕਾ ਦੀ ਅਸੀਂ ਗੱਲ ਕਰਨੀ ਹੋਵੇ, ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਨਗਰ ਕੀਰਤਨ ਹੁੰਦਾ ਖਾਲਸਾ ਸਾਜਣਾ ਦਿਵਸ ਦੇ ਮੌਕੇ, ਜਾਂ ਯੂਬਾ ਸਿਟੀ ਦਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਤੇ ਹੁੰਦਾ, ਉਵੇਂ ਹੀ ਨਿਊਯਾਰਕ ਦੀ ਵੀ ਜਿਹੜੀ ਪਰੇਡ ਹੈਗੀ ਹੈ, ਨਗਰ ਕੀਰਤਨ ਹੁੰਦਾ ਖਾਲਸਾ ਸਾਜਣਾ ਦਿਵਸ ਮੌਕੇ, ਉਹਦੀ ਆਪਣੀ ਅਹਿਮੀਅਤ ਹੈ। ਸੋ ਵਾਸ਼ਿੰਗਟਨ DC ਦੀ ਧਰਤੀ ਤੇ ਜਿਵੇਂ ਭਾਈ ਸਾਹਿਬ ਨੇ ਇਹਨੂੰ ਆਪਣਾ ਕਹਿ ਲਓ ਸਿੱਖ ਫਰੀडम ਮਾਰਚ ਦੇ ਹਵਾਲੇ ਨਾਲ ਦੱਸਿਆ, ਖਾਸ ਤੌਰ ਤੇ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਅਮਰੀਕਾ ਦੀ ਧਰਤੀ ਤੇ ਬੈਠ ਕੇ ਗੱਲ ਕਰਦੇ ਹਾਂ, ਉਹ ਭਾਵੇਂ ਯੂਥ ਨੂੰ ਨਾਲ ਇਨਵੋਲਵ ਕਰਨ ਦੀ ਗੱਲ ਹੋਵੇ ਜਾਂ ਇੱਥੋਂ ਦੀ ਸਿਆਸਤ ਦੇ ਵਿੱਚ, ਪੋਲਿਟਿਕਸ ਦੇ ਵਿੱਚ ਯੂਥ ਦੀ ਇਨਵੋਲਵਮੈਂਟ ਦੀ ਗੱਲ ਹੋਵੇ, ਕਿਉਂਕਿ ਜਿਹੜੀ ਡਿਸੀਜਨ ਮੇਕਿੰਗ ਹੈ ਉਹ ਤਾਂ ਇਵੈਂਚੁਅਲੀ ਪੋਲਿਟਿਕਸ ਦੇ ਥਰੂ ਹੀ ਕਿਤੇ ਨਾ ਕਿਤੇ, ਜੇ ਤੁਸੀਂ ਸਿਸਟਮ ਦੇ ਵਿੱਚ ਜਾ ਕੇ ਕੰਮ ਕਰਦੇ ਹੋ ਤਾਂ ਹੀ ਤੁਸੀਂ ਆਪਣੀ ਜਿਹੜੀ ਸਟਰੈਂਥ ਹੈਗੀ ਹੈ ਉਹ ਸ਼ੋਅ ਕਰ ਸਕਦੇ ਹੋ। ਸੋ ਜਿੱਥੇ ਇੱਕ ਸ਼ੋਅ ਆਫ ਸਟਰੈਂਥ ਦਾ ਪ੍ਰਤੀਕ ਹੈਗਾ ਨਗਰ ਕੀਰਤਨ, ਫਰੀडम ਮਾਰਚ, ਉੱਥੇ ਵਾਸ਼ਿੰਗਟਨ DC ਦੇ ਵਿੱਚ ਇਹਦੀ ਸਥਾਪਨਾ ਹੋਣੀ, 3 ਸਾਲ ਇਹ ਹੈਗਾ। ਕੀ ਸਮਝਦੇ ਹੋ ਇਸ ਬਾਰੇ, ਕੀ ਅਹਿਮੀਅਤ ਕੀ ਹੈਗੀ ਹੈ, ਤੇ ਖਾਸ ਤੌਰ ਤੇ ਇੱਕ ਯੂਥ ਦੇ ਪਰਸਪੈਕਟਿਵ ਤੋਂ, ਸਿੱਖ ਯੂਥ ਦੇ ਪਰਸਪੈਕਟਿਵ ਤੋਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਈਸਟ ਕੋਸਟ ਦੇ ਵੱਲੋਂ ਇਹ ਜੋ ਪਰੇਡ ਕੱਢੀ ਜਾਂਦੀ ਹੈ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਯੂਥ ਦੇ ਲਈ, ਕਿਉਂਕਿ ਇਹਦੀ ਕਹਿ ਲਓ ਕਿ ਮਲਟੀ ਪ੍ਰੋਂਗ ਅਪਰੋਚ ਹੈ। ਕਿਉਂਕਿ ਇੱਕ ਤਾਂ ਅਸੀਂ ਜਿੱਥੇ ਮੇਨ ਸਟ੍ਰੀਮ ਅਮਰੀਕਨਸ ਨੂੰ ਇਹ ਦੱਸ ਰਹੇ ਹਾਂ ਕਿ ਸਿੱਖ ਕੌਣ ਨੇ, ਜਾਂ ਸਿੱਖਾਂ ਦੀ ਪਹਿਚਾਣ ਦੇ ਚਿੰਨ੍ਹ ਜੋ ਨੇ, ਦਸਤਾਰ ਹੈ, ਕਿਰਪਾਨ ਹੈ, ਕੜਾ ਹੈ, ਇਹਨਾਂ ਤੋਂ ਜਿੱਥੋਂ ਉਹਨਾਂ ਨੂੰ ਜਾਣੂ ਕਰਵਾਇਆ ਜਾਂਦਾ, ਉੱਥੇ ਇੱਕ ਸਾਨੂੰ ਮੌਕਾ ਮਿਲਦਾ ਹੈ ਕਿ ਅਸੀਂ ਲਿਟਰੇਚਰ ਵੰਡ ਕੇ, ਜਿਹੜੇ ਉੱਥੇ ਸਾਈਡ ਤੇ ਟੂਰਿਸਟ ਆਏ ਹੁੰਦੇ ਨੇ, ਲੱਖਾਂ ਦੀ ਤਾਦਾਦ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਵੀ ਅਸੀਂ ਦੱਸ ਰਹੇ ਹਾਂ ਕਿ ਸਿੱਖਾਂ ਦਾ ਬਲੀਫ ਸਿਸਟਮ ਕੀ ਹੈ। ਦੇਖੋ, ਇੱਕ ਪਹਿਚਾਣ ਤੋਂ ਜਾਣੂ ਕਰਾਉਣਾ ਇੱਕ ਵੱਖਰੀ ਗੱਲ ਹੈ, ਪਰ ਜੋ ਸਿੱਖ ਦੀ ਸੋਚ ਹੈ, ਜਿਹੜਾ ਮਤਲਬ ਹਾਰਡਵੇਅਰ ਤੋਂ ਜਾਣੂ ਕਰਵਾ ਦਿੱਤਾ, ਜਿਹੜਾ ਸਿੱਖ ਦਾ ਸੌਫਟਵੇਅਰ ਹੈ, ਜਿਹਦੇ ਵਿੱਚ ਕਿ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਜਾਤ ਪਾਤ ਨੂੰ ਖਤਮ ਕੀਤਾ। ਦੂਜੀ ਗੱਲ ਆਉਂਦੀ ਹੈ ਕਿ ਘਰ ਦੇ ਵਿੱਚ ਜਦ ਇਸਤਰੀ ਨੂੰ ਨਰਕ ਦੀ ਪੌੜੀ ਕਿਹਾ ਜਾਂਦਾ ਹੈ ਜਾਂ ਪੈਰ ਦੀ ਜੁੱਤੀ ਕਹਿ ਕੇ ਉਸ ਨੂੰ ਦਰਸਾਇਆ ਜਾਂਦਾ ਹੈ, ਉਹ ਇੱਕ ਬਹੁਤ ਹੀ ਬਦਕਿਸਮਤੀ ਸੀਗੀ ਹਿੰਦੁਸਤਾਨੀ ਸਮਾਜ ਦੀ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੂਰ ਕੀਤਾ, ਜਿਨ੍ਹਾਂ ਨੇ ਲੰਗਰ ਦੀ ਜੋ ਪ੍ਰਥਾ ਹੈ ਉਹਨੂੰ ਜਾਰੀ ਕੀਤਾ। ਸੋ ਇਹਨਾਂ ਲੋਕਾਂ ਨੂੰ ਜਾਣੂ ਕਰਵਾਉਣਾ ਬਹੁਤ ਹੀ ਜ਼ਰੂਰੀ ਹੈ ਕਿ ਜਿੱਥੇ ਇਹ ਸਾਨੂੰ ਟੈਰਰਿਸਟ ਜਾਂ ਅੱਤਵਾਦੀ ਸਮਝਦੇ ਨੇ, ਉੱਥੇ ਅਸੀਂ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਨਹੀਂ, ਜਿਹੜੀਆਂ ਫਰੀडम्स ਅਮਰੀਕਾ ਦਾ ਕਨਸਟੀਟਿਊਸ਼ਨ ਦਿੰਦਾ ਹੈ, ਉਹ ਅਸੀਂ ਅਮਰੀਕਾ ਦੇ ਬਣਨ ਤੋਂ ਪਹਿਲਾਂ ਹੀ ਆਨੰਦ ਉਹਨਾਂ ਚੀਜ਼ਾਂ ਦਾ ਮਾਣ ਰਹੇ ਹਾਂ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਦੋਂ 15ਵੀਂ ਸਦੀ ਦੇ ਵਿੱਚ ਆਏ ਤੇ ਉਹਨਾਂ ਦਾ ਇਸ ਚੀਜ਼ ਤੇ ਸਮਾਜਿਕ ਤੌਰ ਤੇ ਬਹੁਤ ਹੀ ਵੱਡਾ ਯੋਗਦਾਨ ਸੀਗਾ ਹਿੰਦੁਸਤਾਨ ਦੀ ਧਰਤੀ ਦੇ ਵਿੱਚ। ਹਾਲਾਂਕਿ ਆਪਾਂ ਦੇਖਦੇ ਹਾਂ ਕਿ ਅਮਰੀਕਾ ਜੋ ਹੈ ਉਹ 18ਵੀਂ ਸਦੀ ਦੇ ਵਿੱਚ ਆ ਕੇ ਜਨਮ ਲੈਂਦਾ ਹੈ ਔਰ ਉਸ ਤੋਂ ਬਾਅਦ ਅਮੈਂਡਮੈਂਟਸ ਕਰਕੇ ਇਹ ਜਿਹੜੀਆਂ ਫਰੀडम्स ਨੇ ਉਹ ਦਿੱਤੀਆਂ ਗਈਆਂ, ਔਰ ਸਾਡੇ ਪਾਤਸ਼ਾਹ ਨੇ ਸਾਨੂੰ ਪਹਿਲੇ ਦਿਨ ਤੋਂ ਇਹ ਫਰੀडम्स ਜਿਹੜੀਆਂ ਸੀਗੀਆਂ
ਉਹ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਦਾ ਅਸੀਂ ਆਨੰਦ ਵੀ ਮਾਣ ਰਹੇ ਹਾਂ। ਦੂਸਰੀ ਗੱਲ, ਜੋ ਯੂਥ ਦੇ ਲਈ ਇਹ ਉਹਨਾਂ ਨੂੰ, ਜਿੱਥੇ ਯੂਥ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅਮਰੀਕਨ ਨਾਗਰਿਕਾਂ ਦੀ, ਬਾਕੀ ਅਮਰੀਕਨ ਨਾਗਰਿਕ ਜੋ ਨੇ, ਜੋ ਅਮਰੀਕਨ ਮੇਨ ਸਟ੍ਰੀਮ ਅਮਰੀਕਨ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ, ਜਿਵੇਂ ਉਹ ਇਸ ਪੋਲੀਟੀਕਲ ਸਿਸਟਮ ਦਾ ਆਨੰਦ ਮਾਣ ਰਹੇ ਨੇ ਉਵੇਂ ਅਸੀਂ ਵੀ ਮਾਣ ਸਕਦੇ ਹਾਂ ਜੀ। ਕਿਉਂਕਿ ਅਮਰੀਕਾ ਦੀ ਜਿਹੜੀ ਸਭ ਤੋਂ ਤਾਕਤਵਰ ਸਿਟੀ ਆ ਉਹ ਰਾਜਧਾਨੀ ਵਾਸ਼ਿੰਗਟਨ ਡੀਸੀ ਹੈ। ਨਾ ਕਿ ਇਕੱਲੇ ਅਮਰੀਕਾ ਦੀ, ਮੈਂ ਇਹ ਕਹਿਣਾ ਚਾਹਾਂਗਾ ਕਿ ਪੂਰੇ ਦੁਨੀਆ ਦੀ ਸਭ ਤੋਂ ਤਾਕਤਵਰ ਸਿਟੀ ਜੋ ਸ਼ਹਿਰ ਹੈ ਉਹ ਵਾਸ਼ਿੰਗਟਨ ਡੀਸੀ ਆ। ਔਰ ਜਦੋਂ ਅਸੀਂ ਇੱਥੋਂ ਬੋਲ ਕੇ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਉਹ ਬਹੁਤ ਦੂਰ ਤੱਕ ਰੀਚ ਕਰਦੀ ਹੈ। ਇਟਸ ਫਾਰ ਰੀਚਿੰਗ। ਸੋ ਜਿਹੜੇ ਸਾਡੇ ਸਿੱਖ ਬੱਚੇ ਨੇ, they need to feel proud of the country that we live in. They need to get involved in the political system. They really need to come up front. And then at the same time, this is sending a message to the American politicians that this is a voting bloc that cannot be ignored. When we turn up in higher numbers, all of a sudden it's going to catch the eye of the mainstream media as well as American politicians, because they're going to be like, okay, who are these people? What are they here for? What is their belief system? And once they find out who we are, what we believe in, that we strongly support the American Constitution and we love to enjoy the freedoms that this country has granted us, it's a great mix for everybody. It's good for the American political system that more Sikhs participate. And we're not just one issue voters. Sikhs come from a wide spectrum. There are Democrat Sikhs, there are Republican Sikhs, and we love to participate in all aspects of American life. ਸੋ ਤੁਹਾਨੂੰ ਲੱਗਦਾ ਵੀ ਜਿਹੜੀਆਂ ਪਰੇਡਸ ਹੈਗੀਆਂ ਨੇ ਉਹ ਖਾਸ ਤੌਰ ਤੇ ਇੱਥੋਂ ਦੇ ਸਿਸਟਮ ਦੇ ਵਿੱਚ ਵੜਨ ਦੇ ਲਈ ਸਹਾਈ ਹੁੰਦੀਆਂ ਨੇ, ਤੇ ਖਾਸ ਤੌਰ ਤੇ ਜਦੋਂ ਅਸੀਂ ਯੂਥ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਪਰੇਡਸ ਦੇ ਵਿੱਚੋਂ ਇੱਕ ਪ੍ਰਾਈਡ ਜਿਹੜਾ ਹੈਗਾ ਉਹ ਨਿਕਲ ਕੇ ਆਉਂਦਾ, ਜਿਵੇਂ ਤੁਸੀਂ ਕਿਹਾ, ਜਾਂ ਇਹਦੇ ਹੋਰ ਵੀ ਜਿਹੜੇ ਯੂਥ ਤੋਂ ਜਦੋਂ ਅਸੀਂ ਦੇਖਦੇ ਹਾਂ ਯੂਥ ਓਰੀਐਂਟਡ ਕੋਈ ਪ੍ਰੋਗਰਾਮਸ ਦੀ ਗੱਲ ਕਰਦੇ ਹਾਂ, ਜਾਂ ਉਹ ਕਿਵੇਂ ਕਮਿਊਨਿਟੀ ਦੇ ਨਾਲ ਜੁੜ ਸਕਦੇ ਆ? ਦੇਖੋ, ਜਿਵੇਂ ਪਹਿਲਾਂ ਬੇਨਤੀ ਕਰ ਚੁੱਕੇ ਹਾਂ ਕਿ ਜਿੱਥੇ ਯੂਥ ਇਹ ਗੱਲ ਦੀ ਪ੍ਰਾਊਡ ਫੀਲ ਕਰਦਾ ਹੈ ਕਿ ਸਾਡਾ ਦੇਸ਼ ਹੈ ਔਰ ਸਾਨੂੰ ਫਰੀडम ਟੂ ਗੈਦਰ ਜਿਹੜੀ ਮਿਲਿਆ ਹੋਇਆ, ਅਸੀਂ ਇੱਕ ਗੈਦਰਿੰਗ ਕਰ ਰਹੇ ਹਾਂ ਸਿੱਖਾਂ ਦੀ, ਜਿਸ ਦੇ ਵਿੱਚ ਸਿੱਖਾਂ ਦੇ ਬਾਰੇ ਦੱਸਿਆ ਜਾ ਰਿਹਾ, ਅਸੀਂ ਆਪਣੀ ਫਰੀडम ਨੂੰ ਐਕਸਰਸਾਈਜ਼ ਕਰ ਰਹੇ ਹਾਂ। ਸੋ ਦੇ ਨੀਡ ਟੂ ਬੀ ਪ੍ਰਾਊਡ ਸਿੱਖਸ ਐਂਡ ਅਮਰੀਕਨਸ ਐਟ ਦ ਸੇਮ ਟਾਈਮ, ਐਜ਼ ਵੈਲ ਐਜ਼ ਗੱਲ ਡੈਮੋਕ੍ਰੇਸੀ ਦੀ ਹੈ, ਗੱਲ ਆਉਂਦੀ ਹੈ ਅੰਕੜਿਆਂ ਦੀ। ਸਾਡੇ ਨੰਬਰ ਜਿੰਨੇ ਜ਼ਿਆਦਾ ਹੋਣਗੇ, ਜਿੰਨਾ ਅਸੀਂ ਵੱਡਾ ਵੋਟਿੰਗ ਬਲਾਕ ਆਪਣੇ ਆਪ ਨੂੰ ਸ਼ੋਅ ਕਰਾਂਗੇ, ਉਨਾ ਹੀ ਸਾਡੇ ਫਾਇਦੇ ਦੀ ਗੱਲ ਹੈ। ਕਿਉਂਕਿ ਜਦੋਂ ਪਾਲਿਸੀ ਮੇਕਿੰਗ ਦੀ ਗੱਲ ਆਉਂਦੀ ਹੈ ਔਰ ਜਿਹੜੇ ਗਰੁੱਪਸ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਆਰਗੇਨਾਈਜ਼ ਕਰਕੇ ਪੋਲੀਟੀਕਲ ਸਿਸਟਮ ਦੇ ਵਿੱਚ ਐਂਟਰ ਹੁੰਦੇ ਨੇ, ਉਹ ਆਪਣੇ ਹੱਕਾਂ ਦੀ ਰੱਖਿਆ ਕਰ ਸਕਦੇ ਨੇ। ਜਿਵੇਂ ਕਿ ਸਾਡੀ ਦਸਤਾਰ ਦੀ ਗੱਲ ਆਉਂਦੀ ਹੈ, ਜਾਂ ਅੰਮ੍ਰਿਤਧਾਰੀ ਸਿੰਘਾਂ ਦੇ ਕਿਰਪਾਨ ਪਾਉਣ ਦੀ ਆਉਂਦੀ ਹੈ, ਬੀਬੀਆਂ ਦੇ ਕਿਰਪਾਨ ਪਾਉਣ ਦੀ ਆਉਂਦੀ ਹੈ, ਤੇ ਉੱਥੇ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਇਸ ਸਿਸਟਮ ਦੇ ਵਿੱਚ ਪਾਰਟਿਸਿਪੇਟ ਕਰੀਏ। ਔਰ ਸਿੱਖਾਂ ਦੇ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੈ ਜਿੱਥੇ ਅਸੀਂ ਗੱਠਜੋੜ ਦਿਖਾ ਕੇ ਆਪਣੇ ਆਪ ਨੂੰ ਇੱਕ ਇੰਪੋਰਟੈਂਟ ਵੋਟਿੰਗ ਬਲਾਕ ਸਾਬਤ ਕਰ ਸਕਦੇ ਹਾਂ। ਜੀ ਬਿਲਕੁਲ। ਭਾਈ ਸੁਖਵਿੰਦਰ ਸਿੰਘ ਜੀ, ਤੁਹਾਡੇ ਵੱਲ ਆਵਾਂ, ਤੁਹਾਡਾ ਜਿਹੜਾ ਪਿਛੋਕੜ ਵੀ ਹੈਗਾ, ਤੁਸੀਂ ਧਾਰਮਿਕ ਪੱਖ ਨੂੰ ਜਿਹੜਾ ਹੈਗਾ ਉਹਦੇ ਨਾਲ ਤੁਸੀਂ ਡੀਲ ਵੀ ਕਰਦੇ ਹੋ, ਪ੍ਰਚਾਰਕ ਹੈਗੇ ਹੋ। ਸੋ ਇੱਕ ਧਾਰਮਿਕ ਐਂਗਲ ਤੋਂ ਤੁਸੀਂ ਇਸ ਪਰੇਡ ਨੂੰ, ਨਗਰ ਕੀਰਤਨ ਨੂੰ, ਥੋੜਾ ਜਿਹਾ ਮੈਂ ਪਿਛੋਕੜ ਵੀ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ। ਜੇ ਨਗਰ ਕੀਰਤਨ ਦਾ ਤੁਸੀਂ ਸਾਨੂੰ ਦੱਸ ਸਕੋ, ਇਹਦਾ ਮਤਲਬ ਕੀ ਹੈ, ਮਕਸਦ ਕੀ ਹੈ, ਤੇ ਖਾਸ ਤੌਰ ਤੇ ਜਿਹੜੀ ਹੁਣ ਪਰੇਡ ਇਹ ਡੀਸੀ ਦੇ ਵਿੱਚ ਕੱਢੀ ਜਾ ਰਹੀ ਹੈ, ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਨਗਰ ਕੀਰਤਨ ਦੀ ਜਿਹੜੀ ਪ੍ਰਥਾ ਹੈ, ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬੁਲਾਵਾਂ ਸਾਰੇ ਦਰਸ਼ਕਾਂ ਨੂੰ, ਤੇ TV 84 ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਸੰਗਤ ਦੇ ਨਾਲ, ਕਮਿਊਨਿਟੀ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ। ਜੀ। ਸੋ ਨਗਰ ਕੀਰਤਨ ਦੀ ਜਿਹੜੀ ਪ੍ਰਥਾ ਤੁਸੀਂ ਪੁੱਛਿਆ ਵੀ, ਇਹ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਉਦੋਂ ਤੋਂ ਸ਼ੁਰੂ ਹੋਈ ਹੈ। ਜਦੋਂ ਸੱਚੇ ਪਾਤਸ਼ਾਹ ਦਾ ਹਾਲੇ ਗੁਰਤਾ ਗੱਦੀ ਨਹੀਂ ਸੀ ਮਿਲੀ, ਰਾਮਸਰ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਸਤਿਗੁਰਾਂ ਨੇ ਭਾਰੀ ਸਿੱਖ ਸੰਗਤਾਂ ਦੇ ਇਕੱਠ ਦੇ ਨਾਲ ਬੜੇ ਹੀ ਸ਼ਾਨੋ ਸ਼ੌਕਤ ਨਾਲ ਗ੍ਰੰਥ ਨੂੰ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਬਾਅਦ ਚੋਂ ਉਹਨਾਂ ਨੂੰ ਗੁਰਤਾ ਗੱਦੀ ਮਿਲੀ, ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤਾ। ਅਤੇ ਜਿਹੜੇ ਸਿੱਖਾਂ ਦੇ ਇਕੱਠ ਹੁੰਦੇ ਨੇ ਉਹ ਹਮੇਸ਼ਾ ਹੀ ਜੋੜ ਮੇਲੇ ਕਹਾਇਆ ਕਰਦੇ ਨੇ। ਉਹਨੂੰ ਭਾਵੇਂ ਅਸੀਂ ਇੰਗਲਿਸ਼ ਵਿੱਚ ਪਰੇਡ ਦਾ ਨਾਂ ਦੇ ਦਈਏ, ਨਗਰ ਕੀਰਤਨ ਦਾ ਨਾਂ ਦੇ ਦਈਏ, ਇਹ ਇੱਕ ਸਾਰੀ ਸਿੱਖ ਸੰਗਤ ਨੂੰ, ਸਾਰੀ ਕਮਿਊਨਿਟੀ ਨੂੰ ਇੱਕ ਫੈਸਿਲੀਟੇਟ ਕਰਨਾ, ਇੱਕ ਪਲੇਟਫਾਰਮ ਹੈ ਜਿਹਦੇ ਵਿੱਚ ਸਾਰਾ ਸਿੱਖ ਜਗਤ ਇਕੱਠਾ ਹੋ ਕੇ ਆਪਣੇ ਵਿਚਾਰ ਸਾਂਝੇ ਕਰ ਸਕਦਾ, ਆਪਣੀਆਂ ਜੋ ਨੀਡਸ ਨੇ, ਸਾਡੀਆਂ ਕੌਮੀ ਨੀਡਸ ਨੇ, ਸਾਡੀਆਂ ਲੋੜਾਂ ਨੇ, ਉਹਦੇ ਬਾਰੇ ਵਿਚਾਰ ਹੋ ਸਕਦੇ ਨੇ। ਸੋ ਇਹ ਪ੍ਰਥਾ ਜਿਹੜੀ ਹੈ ਗੁਰੂ ਸਾਹਿਬਾਨ ਤੋਂ ਹੀ ਸ਼ੁਰੂ ਹੋਈ ਆ।
ਸੋ ਜਿਹਨੂੰ ਅਸੀਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਮਿਊਨਿਟੀ ਜਾਂ ਸਾਡੇ ਜਿਹੜੇ ਸੇਵਾਦਾਰ ਨੇ, ਇਹ ਸਾਰੇ ਸਿੱਖ ਹੀ ਸੇਵਾਦਾਰ ਮੈਂ ਕਹਾਂਗਾ, ਜੋ ਇਸ ਨੂੰ ਚਲਾ ਰਹੇ ਨੇ। ਤੇ ਇਸ ਕੰਟਰੀ 'ਚ ਖਾਸ ਕਰਕੇ ਮੈਂ ਸਮਝਦਾ ਵੀ ਇਹ ਇਹੋ ਜਿਹੀ ਇੱਕ ਨੇਸ਼ਨ ਹੈ ਜਿਹਦੇ ਵਿੱਚ ਅਸੀਂ ਇਹਨਾਂ ਨੂੰ, ਇਹ ਜਿਹੜੀ ਪ੍ਰਥਾ ਨੂੰ ਹੋਰ ਵੱਧ ਚੜ੍ਹ ਕੇ ਇਹਨੂੰ ਵਧਾ ਚੜ੍ਹਾ ਸਕਦੇ ਹਾਂ ਤੇ ਇਹਦੇ ਵਿੱਚੋਂ ਬਹੁਤ ਕੁਝ ਕੱਢ ਸਕਦੇ ਹਾਂ ਜੀ। ਸੋ ਖਾਸ ਤੌਰ ਤੇ ਇੱਥੇ ਆ ਕੇ ਜਦੋਂ ਅਸੀਂ ਗੱਲ ਕਰਦੇ ਹਾਂ, ਜਿਵੇਂ ਇੱਕ ਪਿਛੋਕੜ ਦੀ ਗੱਲ ਆਉਂਦੀ ਹੈ, ਸੋ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਹੇਠ ਕੱਢਦੇ ਹਾਂ, ਸੋ ਇਹਨੂੰ ਤੁਸੀਂ ਪਿਛੋਕੜ ਦੇ ਨਾਲ ਜਦੋਂ ਰਿਲੇਟ ਕਰਕੇ ਦੇਖਦੇ ਹੋ ਤਾਂ ਅੱਜ ਦੀ ਖਾਸ ਤੌਰ ਤੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ, ਤੁਸੀਂ ਉਹਨਾਂ ਨਾਲ ਵੀ ਡੀਲ ਕਰਦੇ ਹੋ। ਇਹਨੂੰ ਅੱਗੇ ਤੋਰਨ ਦੀ ਜਿਹੜੀ ਲਾਈਨ ਹੈਗੀ ਹੈ, ਹੋਰ ਆਸਪੈਕਟਸ ਜਿਹੜੇ ਇੱਥੇ ਦੀਆਂ ਸਾਨੂੰ ਪ੍ਰੋਬਲਮਸ ਨੇ, ਭਾਵੇਂ ਉਹ ਡਿਸਕ੍ਰਿਮੀਨੇਸ਼ਨ ਦੀ ਹੋਵੇ, ਨਸਲੀ ਵਿਤਕਰੇ ਦੀਆਂ ਤੋਂ ਲੈ ਕੇ ਜਿਹੜੀਆਂ ਵਾਈਡਨਡ ਇੱਕ ਪਰਸਪੈਕਟਿਵ ਦੇ ਵਿੱਚ ਜਿਹੜੀਆਂ ਸਾਨੂੰ ਪ੍ਰੋਬਲਮਸ ਇੱਥੇ ਫੇਸ ਹੁੰਦੀਆਂ ਨੇ, ਖਾਸ ਤੌਰ ਤੇ ਯੂਥ ਨੂੰ, ਕਿ ਉਸ ਪੱਖ ਤੋਂ ਵੀ ਇਹਦਾ ਜਿਹੜਾ ਹੈਗਾ ਕਿਤੇ ਨਾ ਕਿਤੇ ਕਮਿਊਨਿਟੀ ਜਿਹੜੀ ਸਾਡੀ ਸੈਂਟਰ ਹੈਗਾ ਕਮਿਊਨਿਟੀ ਦਾ, ਉਹਦੇ ਵਿੱਚ ਇਨਵੋਲਵਮੈਂਟ ਦੇ ਹਵਾਲੇ ਦੇ ਨਾਲ ਜਿਹੜਾ ਯੂਥ ਦਾ ਉਹ ਹੈਗਾ, ਉਹਨੂੰ ਤੁਸੀਂ ਅੱਗੇ ਵਧਦਿਆਂ ਦੇਖ ਰਹੇ ਹੋ ਇਸ ਸਮੇਂ ਦੇ ਵਿੱਚ? ਬਿਲਕੁਲ ਬਿਲਕੁਲ, ਬੜਾ ਪੋਜ਼ਿਟਿਵ ਇਹਦਾ ਰਿਜ਼ਲਟ ਨਿਕਲ ਰਿਹਾ, ਕਿਉਂਕਿ ਮੈਂ ਬੇਨਤੀ ਅੱਗੇ ਤੁਹਾਨੂੰ ਕੀਤੀ ਆ ਵੀ ਜਿਹੜਾ ਨਗਰ ਕੀਰਤਨ ਜਾਂ ਪਰੇਡ ਹੈ, ਇਹ ਕਮਿਊਨਿਟੀ ਨੂੰ ਇੱਕ ਫੈਸਿਲਿਟੇਟ ਕਰਨਾ, ਉਹਦੇ ਲਈ ਇੱਕ ਪਲੇਟਫਾਰਮ, ਜਿਵੇਂ ਹੁਣ ਬੱਚੇ ਜਾਂ ਸਾਡਾ ਸਿੱਖ ਯੂਥ ਹੈ, ਜਦੋਂ ਉਹਨਾਂ ਨੂੰ ਇੱਕ ਕਹਿ ਲਓ ਵੀ ਪਰੇਡ ਸਪੈਸ਼ਲੀ ਕੈਪੀਟਲ ਦੇ ਵਿੱਚ ਵਾਸ਼ਿੰਗਟਨ DC ਵਿੱਚ ਹੋ ਰਹੀ ਹੈ, ਤੇ ਉਹ ਇੱਕ ਅਟਰੈਕਸ਼ਨ ਵੀ ਆ ਬੱਚਿਆਂ ਦੀ। ਜਿੱਦਾਂ ਹੋਰ ਸਾਡੇ ਬੱਚੇ ਜਿਹੜੇ ਨੇ, ਯੂਥ ਹੈ, ਹੋਰ ਕਈ ਗੇਮਸ ਵਿੱਚ ਜਾਂਦਾ, ਫੁੱਟਬਾਲ ਗੇਮਸ ਦੇਖਣ ਜਾਂਦੇ ਨੇ, ਹੋਰ ਕਈ ਚੀਜ਼ਾਂ 'ਚ ਇਨਵੋਲਵ ਨੇ ਜੀ। ਸੋ ਵੱਡੀ ਗੈਦਰਿੰਗ ਜਿਹੜੀ ਹੈ, ਜਿੱਥੇ ਅਸੀਂ ਆਪਣੀਆਂ ਲੋੜਾਂ ਦੀ ਪੂਰਤੀ ਕਰਨੀ ਹੈ, ਆਪਣੇ ਕੌਮੀ ਫਿਊਚਰ ਨੂੰ ਬਣਾਉਣਾ ਹੈ, ਉੱਥੇ ਇੱਕ ਅਟਰੈਕਸ਼ਨ ਵੀ ਹੈ। ਉਹਦੇ ਵਿੱਚ ਇੰਟਲੈਕਚੁਅਲੀ ਵੀ ਸਾਨੂੰ ਫਾਇਦਾ ਹੋਣਾ, ਤੇ ਇੱਕ ਕਹਿ ਲਓ ਵੀ ਇਹਨੂੰ ਮੇਲਾ ਤਾਂ ਨਹੀਂ ਕਿਹਾ ਜਾ ਸਕਦਾ, ਪਰ ਜੋੜ ਮੇਲਾ, ਜਿਹੜਾ ਸਿੱਖ ਜੋੜ ਮੇਲਾ, ਇਹਦੇ ਵਿੱਚ ਬੱਚਿਆਂ ਨੂੰ ਡੈਫੀਨੇਟਲੀ, ਉਹਨਾਂ ਨੂੰ ਮੈਂ ਪਰਸਨਲੀ ਸਿੱਖ ਯੂਥ ਵਿੱਚ ਜ਼ਿਆਦਾ ਐਕਸਾਈਟਮੈਂਟ ਵੇਖੀ ਆ ਇਸ ਪਰੇਡ ਬਾਰੇ। ਸੋ ਲੱਗਦਾ ਵੀ ਇਹ ਪਰੇਡ ਜਾਂ ਹੋਰ ਵੀ ਜਿੰਨੀਆਂ ਵੀ ਸਿੱਖ ਇਕੱਠ ਹੁੰਦੇ ਨੇ, ਇਹ ਖਾਸ ਕਰਕੇ ਇਸ ਕੰਟਰੀ 'ਚ, ਕੈਨੇਡਾ ਦੇ ਵਿੱਚ, ਇਹ ਡੈਫੀਨੇਟਲੀ ਸਾਨੂੰ ਇੱਕ ਬਾਈਂਡਿੰਗ ਟੂਲ ਹੈ ਸਾਡੇ ਲਈ, ਜਿਹਦੇ ਨਾਲ ਕੌਮੀ ਏਕਤਾ ਦਾ ਇੱਕ ਬੜਾ ਵੱਡਾ, ਬੜਾ ਸੋਹਣਾ ਇਹ ਉਪਰਾਲਾ ਹੈ ਵੀ ਜਿਹਦੇ ਵਿੱਚ ਅਸੀਂ ਜੁੜ ਸਕਦੇ ਹਾਂ ਆਪਸ 'ਚ। ਜੀ ਬਿਲਕੁਲ। ਚੱਠਾ ਸਾਹਿਬ, ਜਿਵੇਂ ਭਾਈ ਸਵਿੰਦਰ ਸਿੰਘ ਉਹਨਾਂ ਨੇ ਕੌਮੀ ਏਕਤਾ ਦੀ ਗੱਲ ਕੀਤੀ ਹੈ, ਇਸ ਐਂਗਲ ਤੋਂ ਜਦੋਂ ਅਸੀਂ ਦੇਖਦੇ ਹਾਂ, ਜਿਹੜੀ ਨਿਊਯਾਰਕ ਦੀ ਜੇ ਪਰੇਡ ਦੀ ਗੱਲ ਕਰਨੀ ਹੋਵੇ, ਇਹਦੀ ਸ਼ੁਰੂਆਤ ਹੁੰਦੀ ਹੈ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਤਾਂ ਸਿੱਖਾਂ ਨੇ, ਜਿਹੜੇ ਇੱਥੇ ਦੇ ਸਿੱਖ ਸੀ, ਇੱਥੇ ਇੰਡੀਆ ਡੇ ਪਰੇਡ ਨਿਕਲਦੀ ਸੀ, ਉਹਦੇ ਤੋਂ ਵੱਖਰੇ ਹੋ ਕੇ ਕਿਹਾ ਵੀ ਜੀ ਅਸੀਂ ਤੁਹਾਡੇ ਨਾਲ ਹੁਣ ਸ਼ਾਮਲ ਨਹੀਂ ਹੋਣਾ, ਤੇ ਅਸੀਂ ਵੱਖਰੇ ਤੌਰ ਤੇ ਜਿਹੜੀ ਸਾਡੀ ਪਰੇਡ ਹੈਗੀ ਹੈ ਉਹ ਅਸੀਂ ਵੱਖਰੇ ਤੌਰ ਤੇ ਕੱਢਿਆ ਕਰਾਂਗੇ। ਸੋ ਉੱਥੋਂ ਜਿਹੜੀ ਇਹਦੀ ਸ਼ੁਰੂਆਤ ਹੈ ਉਹ ਹੁੰਦੀ ਹੈ। ਸੋ ਜਦੋਂ ਇਹ ਨੈਸ਼ਨਲ ਸਿੱਖ ਡੇ ਪਰੇਡ, ਸਿੱਖ ਫਰੀਡਮ ਮਾਰਚ, ਜਦੋਂ ਅਸੀਂ ਫਰੀਡਮ ਦੀ ਗੱਲ ਕਰਦੇ ਹਾਂ, ਉਹ ਇਹਨਾਂ ਮੁਲਕਾਂ ਦੇ ਵਿੱਚ ਬੈਠ ਕੇ ਡਾਇਸਪੋਰਾ ਦਾ ਉਹਦੇ ਵਿੱਚ ਕੀ ਰੋਲ ਹੈਗਾ, ਤੇ ਜਿਹੜੀਆਂ ਇਹ ਐਕਟੀਵਿਟੀਜ਼ ਨੇ, ਖਾਸ ਤੌਰ ਤੇ ਅਸੀਂ ਪਰੇਡ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਉਹ ਉਸ ਫਰੀਡਮ ਸਟਰਗਲ ਦੇ ਵਿੱਚ ਜਾਂ ਉਸ ਪਰਸਪੈਕਟਿਵ ਤੋਂ ਜਦੋਂ ਅਸੀਂ ਦੇਖਦੇ ਹਾਂ ਤਾਂ ਉਹਦੇ ਵਿੱਚ ਕੀ ਯੋਗਦਾਨ ਪਾਉਂਦੀਆਂ ਨੇ? ਦੇਖੋ, ਜਿਵੇਂ ਕਿ ਹਿੰਦੁਸਤਾਨ ਦੇ ਵਿੱਚ ਤਾਂ ਜੋ ਅਕਲੀਤਾਂ ਨੇ, ਉਹਨਾਂ ਨੂੰ ਜੋ ਹਿੰਦੂਤਵਾ ਹੈ ਉਸਨੇ ਦਬਾਇਆ ਹੋਇਆ ਹੈ। ਉਹਨਾਂ ਸਾਰਿਆਂ ਦੇ ਜੋ ਵਿਚਾਰ ਹਨ ਉਹ ਬਾਹਰ ਨਹੀਂ ਨਿਕਲਦੇ। ਪ੍ਰੈਸ ਜੋ ਹੈ ਉਹ ਸਾਰੀ ਉਹਨਾਂ ਦੀ ਆਵਾਜ਼ ਨੂੰ ਦਬਾਉਂਦਾ ਹੈ ਜੀ। ਸੋ ਇਹ ਬਾਹਰ, ਜਿਵੇਂ ਅਸੀਂ ਅਮਰੀਕਾ, ਇੰਗਲੈਂਡ, ਕੈਨੇਡਾ ਦੇ ਵਿੱਚ ਡਾਇਸਪੋਰਾ ਸਿੱਖ ਬੈਠੇ ਹੋਏ ਹਾਂ, ਜਿਹੜੇ ਕਿ ਇੱਥੋਂ ਦੀ ਫਰੀਡਮ ਮਾਣ ਰਹੇ ਹਾਂ, ਇੱਥੋਂ ਦਾ ਜੋ ਆਨੰਦ ਮਾਣ ਰਹੇ ਹਾਂ। ਸਿੱਖ ਆਪਣੇ ਆਪ ਨੂੰ, ਉੱਥੇ ਜੋ ਸਿੱਖ ਹੈ ਔਰ ਇੱਥੇ ਜੋ ਸਿੱਖ, ਉਹ ਆਪਣੇ ਆਪ ਨੂੰ ਗੁਲਾਮ ਸਮਝਦਾ ਹੈ ਔਰ ਗੁਲਾਮ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਜਾਣ ਤੋਂ ਬਾਅਦ ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਹੋਏ, ਫਿਰ 1947 ਤੋਂ ਬਾਅਦ ਅਸੀਂ ਹਿੰਦੂ ਧਰਮੀਆਂ ਦੇ ਗੁਲਾਮ ਹੋ ਗਏ। ਸੋ ਇਹ ਜੋ ਸਿੱਖ, ਇਹ ਜੋ ਫਰੀਡਮ, ਇਹ ਜੋ ਮਾਰਚ ਕੱਢੇ ਜਾਂਦੇ ਹਨ, ਜਿਸ ਤਰ੍ਹਾਂ ਕਿ ਇਹਦਾ ਨਾਮ ਹੀ ਸਿੱਖ ਫਰੀਡਮ ਡੇ ਮਾਰਚ ਹੈ, ਉਸ ਵਿੱਚ ਅਸੀਂ ਬਾਹਰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਜੋ ਹੈ, ਇਹਨਾਂ ਦਾ ਪਹਿਲਾਂ ਰਾਜ ਭਾਗ ਸੀ, ਸਿੱਖਾਂ ਦਾ ਆਪਣਾ ਦੇਸ਼ ਸੀ। ਸੋ ਅਸੀਂ ਆਪਣਾ ਦੇਸ਼ ਆਜ਼ਾਦ ਕਰਾਉਣਾ ਚਾਹੁੰਦੇ ਹਾਂ ਜੀ। ਜਦੋਂ ਇਹੋ ਜਿਹੇ ਮਾਰਚ ਹੁੰਦੇ ਹਨ, ਉਸ ਵਿੱਚ ਬੜੀ ਉੱਚੀ ਆਵਾਜ਼ ਦੇ ਵਿੱਚ ਲੋਕਾਂ ਨੂੰ ਦੱਸਿਆ ਜਾਂਦਾ ਹੈ, ਔਰ ਉਹਦੇ ਵਿੱਚ ਬਾਹਰ
ਲਿਟਰੇਚਰ ਵੰਡਿਆ ਜਾਂਦਾ ਹੈ, ਉਸ ਵੇਲੇ ਦੱਸਿਆ ਜਾਂਦਾ ਹੈ ਕਿ ਸਿੱਖਾਂ ਦਾ ਰਾਜ ਕਿੰਨਾ ਚਿਰ ਰਿਹਾ, ਸਿੱਖ ਦਾ ਆਪਣਾ ਵੱਖਰਾ ਉੱਥੇ ਸਟੇਟ ਹੈ, ਸਿੱਖਾਂ ਦੀ ਆਪਣੀ ਵੱਖਰੀ ਬੋਲੀ ਹੈ, ਸਿੱਖਾਂ ਦਾ ਆਪਣਾ ਵੱਖਰਾ ਕਲਚਰ ਹੈ, ਸਿੱਖਾਂ ਦਾ ਆਪਣਾ ਵੱਖਰਾ ਧਰਮ ਹੈ, ਜੋ ਕਿ UN ਦੇ ਚਾਰਟਰ ਅਨੁਸਾਰ ਇੱਕ ਪੂਰਾ ਹੱਕ ਰੱਖਦੇ ਹਨ ਕਿ ਸਿੱਖਾਂ ਨੂੰ ਆਪਣਾ ਵੱਖਰਾ ਦੇਸ਼ ਚਾਹੀਦਾ ਹੈ। ਸੋ ਇਹ ਜੋ ਮਾਰਚ ਹੁੰਦੇ ਹਨ, ਇਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਬੜਾ ਉਭਾਰ ਕੇ ਸਿੱਖ ਯੂਥ ਨੂੰ, ਕਿਉਂਕਿ ਅੱਗੋਂ ਸਾਡਾ ਯੂਥ ਹੀ ਹੈ ਜੋ ਅੱਗੇ ਹੁਣ ਇਸ ਗੱਲ ਨੂੰ ਅੱਗੇ ਤੱਕ ਪਹੁੰਚਾ ਰਿਹਾ ਹੈ, ਜੋ ਕਿ ਪੂਰਾ ਤਿਆਰ ਹੈ ਔਰ ਪੂਰੇ ਤਨਦੇਹੀ ਨਾਲ ਸਿੱਖ ਰਾਜ ਪਾਕ ਵਾਪਸ ਲੈਣ ਵਾਸਤੇ ਪੂਰੇ ਦ੍ਰਿੜ ਹਨ ਹੁਣ। ਸੋ ਇਹਨਾਂ ਮਾਰਚ ਦੇ ਵਿੱਚ ਇਸ ਚੀਜ਼ ਨੂੰ ਬੜਾ ਉਭਾਰਿਆ ਜਾਂਦਾ ਹੈ, ਇਸ ਚੀਜ਼ ਨੂੰ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਸਿੱਖਾਂ ਨੇ ਕਿਸ ਤਰ੍ਹਾਂ ਆਪਣਾ ਰਾਜ ਪਾਕ ਕਾਇਮ ਕਰਨਾ ਹੈ ਔਰ ਇਹਨਾਂ ਦੇਸ਼ਾਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਵੜ ਕੇ, ਕਿਉਂਕਿ ਆਪਣਾ ਯੂਥ ਹੁਣ ਅੱਜ ਕੱਲ੍ਹ ਆਪਣੇ ਮੇਅਰ ਵੀ ਹੈਗੇ ਹਨ, ਅਪਾਇੰਟ ਹੋ ਰਹੇ ਹਨ, ਆਪਣੇ ਅਟਾਰਨੀ ਜਨਰਲ ਹਨ, ਸਾਡੇ ਜੋ ਯੰਗਸਟਰ ਹਨ ਉਹ ਅਟਾਰਨੀਜ਼ ਹਨ, ਡਾਕਟਰਸ ਹਨ, ਦੂਸਰੀਆਂ ਫੀਲਡ ਦੇ ਵਿੱਚ ਵੀ ਪੂਰਾ ਯੋਗਦਾਨ ਪਾ ਰਹੇ ਹਨ ਇਸ ਕੰਟਰੀ ਬਾਰੇ। ਜਦੋਂ ਉਹ ਦੇਖਦੇ ਹਨ ਕਿ ਇਸ ਕੰਟਰੀ ਦੇ ਵਿੱਚ ਜੇ ਅਸੀਂ ਇੰਨੀ ਫਰੀਡਮ ਵਿੱਚ ਨਾ ਰਹਿ ਸਕਦੇ ਹਾਂ, ਕਿਉਂ ਨਹੀਂ ਸਾਨੂੰ ਆਪਣਾ ਵੱਖਰਾ ਦੇਸ਼ ਚਾਹੀਦਾ। ਸੋ ਇਹ ਜੋ ਇਹੋ ਜਿਹੇ ਨਗਰ ਕੀਰਤਨ ਹੁੰਦੇ ਹਨ ਜਾਂ ਮਾਰਚ ਹੁੰਦੇ ਹਨ, ਇਹਨਾਂ ਦਾ ਬੜਾ ਯੋਗਦਾਨ ਹੈ ਯੂਥ ਨੂੰ ਐਜੂਕੇਟ ਕਰਨ ਵਾਸਤੇ ਕਿ ਇਹ ਇੱਥੋਂ ਦੇ ਦੇਸ਼ਾਂ ਦੇ ਪੋਲੀਟੀਕਲ ਸਿਸਟਮ ਵਿੱਚ ਐਂਟਰ ਕਰਕੇ ਕਾਨੂੰਨ ਦੇ ਵਿੱਚ ਰਹਿ ਕੇ UN ਦੇ ਚਾਰਟਰ ਅਨੁਸਾਰ ਅਸੀਂ ਆਪਣਾ ਰਾਜ ਭਾਗ ਕਿਸ ਤਰ੍ਹਾਂ ਲੈ ਸਕਦੇ ਹਾਂ। ਜੀ ਬਿਲਕੁਲ ਭਾਈ ਨਰਿੰਦਰ ਸਿੰਘ ਜੀ, ਇਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਡਾਇਸਪੋਰਾ ਦੀ ਅਹਿਮੀਅਤ ਹੈਗੀ ਹੈ, ਖਾਸ ਤੌਰ ਤੇ ਜਦੋਂ ਅਸੀਂ ਫਰੀडम ਸਟਰਗਲ ਦੀ ਗੱਲ ਕਰ ਰਹੇ ਹਾਂ, ਆਪਣੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ, ਸੋ ਇੱਥੇ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਅਸੀਂ ਪਿਛਲੇ ਸਮੇਂ ਦੇ ਵਿੱਚ ਨਜ਼ਰ ਮਾਰਦੇ ਹਾਂ। ਹੁਣ ਪਿਛਲੇ ਹਫ਼ਤੇ ਹੀ ਅਸੀਂ ਦੇਖਿਆ ਕਿ ਨਿਊ ਜਰਸੀ ਦੀ ਸਟੇਟ ਦੀ ਜਿਹੜੀ ਅਸੈਂਬਲੀ ਹੈਗੀ ਹੈ ਤੇ ਕਾਂਗਰਸ ਹੈਗੀ, ਉਹਨਾਂ ਵੱਲੋਂ 2 ਮਤੇ ਪਾਸ ਕੀਤੇ ਗਏ ਨੇ। ਇੱਕ ਤਾਂ 14 ਅਪ੍ਰੈਲ ਦਾ ਜਿਹੜਾ ਦਿਨ ਹੈ ਉਹਨੂੰ ਸਿੱਖ ਡੇ ਵਜੋਂ ਮਾਨਤਾ ਦਿੱਤੀ ਗਈ ਹੈ ਤੇ ਪੂਰਾ ਜਿਹੜਾ ਅਪ੍ਰੈਲ ਦਾ ਮਹੀਨਾ ਉਹ ਸਿੱਖ ਅਵੇਅਰਨੈਸ ਮੰਥ ਦੇ ਤੌਰ ਤੇ ਮਨਾਉਣ ਦਾ ਜਿਹੜੀ ਗੱਲ ਹੈਗੀ ਆ ਉਹ ਕੀਤੀ ਗਈ ਹੈ। ਉਹਦੇ ਵਿੱਚ ਇੱਥੋਂ ਤੱਕ ਹੋਊਗਾ ਕਿ ਫੰਡਿੰਗ ਵੀ ਰੱਖੀ ਜਾਵੇਗੀ ਸਟੇਟ ਦੇ ਵੱਲੋਂ, ਤਾਂ ਕਿ ਸਿੱਖੀ ਜਿਹੜੀ ਹੈਗੀ ਆ ਉਹਨੂੰ ਇੱਥੋਂ ਦੀਆਂ ਕਮਿਊਨਿਟੀਜ਼ ਤੱਕ ਉਹ ਆਈਡੀਓਲੋਜੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ, ਕਿਵੇਂ ਪ੍ਰਮੋਟ ਕਰਨਾ, ਸਿੱਖੀਜ਼ਮ ਦੀ ਆਈਡੀਓਲੋਜੀ ਕੀ ਹੈ ਉਹ ਇੱਥੋਂ ਦੇ ਲੋਕਾਂ ਤੱਕ ਪਹੁੰਚਾਉਣੀ ਹੈ। ਸੋ ਜਿਹੜੀਆਂ ਇੱਦਾਂ ਦੀਆਂ ਐਕਟੀਵਿਟੀਜ਼ ਹੈਗੀਆਂ ਨੇ ਉਹ ਸਾਨੂੰ ਪਿਛੋਕੜ ਦੇ ਵਿੱਚ, ਭਾਵੇਂ ਉਹ ਗੁਰਦੁਆਰਿਆਂ ਦੇ ਸਟੇਜਾਂ ਦੇ ਉੱਪਰ ਇੰਡੀਅਨ ਡਿਪਲੋਮੈਟਸ ਨੂੰ ਬੈਨ ਕਰਨ ਦੀ ਗੱਲ ਹੋਵੇ ਜਾਂ 1984 ਦਾ ਜਿਹੜਾ ਕਤਲੇਆਮ ਸੀ ਉਹਨੂੰ ਜੈਨੋਸਾਈਡ ਵਜੋਂ ਮਾਨਤਾ ਦੇਣ ਦੀ ਗੱਲ ਹੋਵੇ, ਸੋ ਓਵਰਆਲ ਜਿਹੜੀਆਂ ਇਹ ਐਕਟੀਵਿਟੀਜ਼ ਨੇ ਇਹ ਕਿਵੇਂ ਇੰਪੈਕਟ ਕਰਦੀਆਂ ਨੇ ਫਰੀडम ਸਟਰਗਲ ਦੇ ਵਿੱਚ, ਤੇ ਡਾਇਸਪੋਰਾ ਦਾ ਜਿਹੜਾ ਰੋਲ ਹੈਗਾ ਉਹਨੂੰ ਤੁਸੀਂ ਅੱਜ ਦੀ ਡੇਟ ਦੇ ਵਿੱਚ ਕਿਵੇਂ ਦੇਖਦੇ ਹੋ? ਮੈਂ ਸਮਝਦਾ ਵੀ ਇਹ ਜਿਹੜਾ ਕੁਐਸਚਨ ਤੁਹਾਡਾ ਬਹੁਤ ਵੈਲਿਡ ਹੈ, ਇਹ ਥੋੜਾ ਜਿਹਾ ਸਮਾਂ ਮੰਗੂਗਾ ਜੀ, ਕਿਉਂਕਿ ਜਿਸ ਤਰ੍ਹਾਂ ਅਸੀਂ ਜਿਹੜੇ ਸਿੱਖਾਂ ਦੀ ਕਨਸੈਪਟ ਹੈ ਗੁਰੂ ਗ੍ਰੰਥ ਸਾਹਿਬ ਦਾ, ਜਿੱਦਾਂ ਅਸੀਂ ਇੱਥੇ ਜਦੋਂ ਸਿਟੀਜ਼ਨਸ਼ਿਪ ਲੈਣੀ ਹੋਵੇ, ਪੈਟਰਿਕ ਹੈਨਰੀ ਜਿਹੜੇ ਨੇ ਉਹ ਕਹਿੰਦੇ ਨੇ ਗਿਵ ਮੀ ਲਿਬਰਟੀ ਗਿਵ ਮੀ ਡੈਥ, ਤੁਸੀਂ ਫਰੀडम ਦੀ ਗੱਲ ਕੀਤੀ ਆ ਜੀ, ਉਹੀ ਉਸ ਤੋਂ ਬਹੁਤ ਸਮਾਂ ਪਹਿਲਾਂ ਜਿਹੜਾ ਸਾਡੇ ਫਰੀਦ ਜੀ ਨੇ ਉਹ ਕਹਿੰਦੇ ਨੇ ਫਰੀਦਾ ਬਾਤ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਇਵੇਂ ਰੱਖ ਸੀ ਤਾਂ ਜਿਉਂ ਸਰੀਰੋਂ ਲੈ। ਤੇ ਜਦੋਂ ਅਸੀਂ ਸਿੱਖਾਂ ਨੇ ਬਾਰ-ਬਾਰ ਹੰਡਾਉਂਦਿਆਂ ਮੁਗਲਾਂ ਤੋਂ, ਬ੍ਰਿਟਿਸ਼ ਤੋਂ, ਜੇ ਅਸੀਂ ਆਜ਼ਾਦੀ 1947 ਤੋਂ 80% ਤੋਂ ਵੱਧ ਕੁਰਬਾਨੀਆਂ ਕਰਕੇ ਆਜ਼ਾਦੀ ਲਈ, ਤੇ ਸਾਡੇ ਨਾਲ ਜਿਹੜੇ ਵਾਅਦੇ ਹੋਏ ਸੀ ਹਿੰਦੁਸਤਾਨ ਦੇ ਬਾਕੀ ਭਾਈਵਾਲਾਂ ਨੇ, ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਹਿੰਦੁਸਤਾਨ ਦੇ ਨਾਰਥ ਵਿੱਚ ਇਹੋ ਜਿਹਾ ਖਿੱਤਾ ਦਾਂਗੇ ਕਿ ਜਿੱਥੇ ਕੋਈ ਵੀ ਕਾਨੂੰਨ ਜਿਹੜਾ ਉਹ ਸਿੱਖਾਂ ਦੀ ਮਰਜ਼ੀ ਤੋਂ ਬਗੈਰ ਲਾਗੂ ਨਹੀਂ ਹੋਏਗਾ। ਪਰ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦੇ ਦਿੱਤਾ ਗਿਆ। ਉਸ ਤੋਂ ਬਾਅਦ ਸਿੱਖਾਂ ਨੂੰ ਆਪਣੀ ਸਿਰਫ ਪੰਜਾਬੀ ਲਾਗੂ ਕਰਾਉਣ ਲਈ ਤਾਮਲਾਂ ਨੂੰ, ਮਿਊਜ਼ੋ ਨੂੰ, ਅਸਾਮੀਆਂ ਨੂੰ ਕਿਸੇ ਨੂੰ ਨਹੀਂ ਕਸ਼ਟ ਨਹੀਂ ਕਰਨੇ ਪਏ। 57,000 ਤੋਂ ਵੱਧ ਸਿੱਖ ਜਿਹੜੇ ਨੇ ਸਾਡੇ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ। ਔਰ ਜੇ ਲਾਲ ਬਹਾਦਰ ਸ਼ਾਸਤਰੀ ਦੇ ਵੇਲੇ ਕੁਝ ਨਰਮ ਦਿਲ ਲਿਆ ਕੇ ਇਹਨਾਂ ਨੇ ਪੰਜਾਬੀ ਸੂਬੇ ਦੀ ਗੱਲ ਕੀਤੀ, ਜਦੋਂ ਗੁਲਜ਼ਾਰੀ ਨਾਲ ਨੰਦਾ ਜਿਹੜਾ ਗ੍ਰਹਿ ਮੰਤਰੀ ਸੀ ਜੀ, ਉਹਨੇ ਐਸੀ ਜਦੋਂ ਉਹਨੂੰ ਕਿਹਾ ਵੀ ਇਹ ਕੀ ਕਰਨ ਲੱਗਾ, ਉਹਨੇ ਕਿਹਾ ਕਿ ਮੈਂ ਇਹਨਾਂ ਨੂੰ ਐਸੀ ਲੰਗੜੀ ਲੂਲੀ ਸੂਬੀ ਦਊਂਗਾ ਕਿ ਸਿੱਖ ਯਾਦ ਕਰਨਗੇ ਮੈਨੂੰ, ਔਰ ਉਹੀ ਵਾਪਰਿਆ। ਫਿਰ ਜਿਹੜੇ ਅਸੀਂ ਪਾਣੀ ਜਿਹੜਾ ਸਾਡਾ ਉਹ ਪੰਜਾਬ ਦਾ ਜਿਹੜਾ ਉਹ ਲੁੱਟਿਆ ਜਾ ਰਿਹਾ, ਉਹਦੇ ਜਿਹੜਾ ਇਹ ਰਾਇਪੇਰੀਅਨ ਲਾ ਅਧੀਨ ਜਿੱਥੋਂ ਦੀ ਦਰਿਆ ਵਗਦੇ ਨੇ ਉਹ ਉਹਨਾਂ ਦਾ ਜਿਹੜਾ ਹੱਕ ਹੁੰਦਾ ਹੈ, ਉਹ ਪਾਣੀ ਜਿਹੜਾ ਹੈ ਉਹ ਸਾਡਾ ਉਹ ਲੁੱਟਿਆ ਜਾ ਰਿਹਾ ਹੈ।
ਜਿੰਨੀਆਂ ਚੀਜ਼ਾਂ ਜਿਹੜੀਆਂ ਪੈਦਾ ਅਸੀਂ ਕਰਦੇ ਹਾਂ ਉਹ ਉੱਥੇ ਲਿਜਾ ਰਹੇ ਨੇ। ਤੇ ਮੈਂ ਸਮਝਦਾ ਵੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੀ ਕਿ ਇਹਦਾ ਕੀ ਇੰਪੈਕਟ ਪਏਗਾ, ਇਹਦਾ ਜੇ ਤੁਸੀਂ ਹਿਸਟਰੀ ਦੇਖੋ ਜਿਊਜ਼ ਦੀ, ਜੀ ਤੇ ਜਿਊਜ਼ ਜਿਹੜੇ ਨੇ, ਮੇਰਾ 10 ਸਾਲ ਤੋਂ ਪਹਿਲਾਂ ਕਿਸੇ ਨਾਲ ਵਾਹ ਪਿਆ, ਉਹਨਾਂ ਮੈਨੂੰ ਪੁੱਛਿਆ ਸਾਡਾ ਸੰਘਰਸ਼ ਵੇਖ ਕੇ ਵੀ ਤੁਸੀਂ ਕਿੰਨੇ ਲੋਕ ਉੱਥੇ ਰਹਿੰਦੇ ਹੋ। ਮੈਂ ਆਖਿਆ ਅਸੀਂ 18 ਮਿਲੀਅਨ। ਉਹ ਮੈਨੂੰ ਕਹਿੰਦੇ ਆ ਵੀ ਅਸੀਂ ਸਿਰਫ ਉੱਥੇ 6-7 ਮਿਲੀਅਨ ਰਹਿੰਦੇ ਹਾਂ, ਬਾਕੀ ਅਸੀਂ ਬਾਹਰ ਰਹਿੰਦੇ ਹਾਂ, ਤਾਂ ਅਸੀਂ ਬਾਹਰ ਬੈਠ ਕੇ ਆਪਣਾ ਦੇਸ਼ ਬਣਾਇਆ। ਤੇ ਜਿਸ ਤਰ੍ਹਾਂ ਇਹ ਨਿਊ ਜਰਸੀ ਜਿਹੜਾ ਪਿਛਲੇ ਵੀਕ ਜਿਹੜਾ ਹੈ, ਇਹ ਜਿਹੜਾ ਇੱਕ ਜਿਹੜਾ ਸਿੱਖ ਡੇ ਨੈਸ਼ਨਲ ਡੇ ਪਰੇਡ ਵੀ ਹੈ ਨਾ, ਅਜੇ ਗੁਰੂ ਕਿਰਪਾ ਕਰੇ ਸਾਨੂੰ ਸਮਝ ਆਵੇ, ਜੀ ਇਹ ਅਪ੍ਰੈਲ 1699 ਨੂੰ ਖਾਲਸਾ ਡੇ ਪਰੇਡ ਦੇ ਨਾਂ ਤੇ ਆਯੋਜਿਤ ਹੋਈ ਸੀ, ਜਦੋਂ 10ਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਇਕੱਠੇ ਕਰਕੇ ਇਕੁਐਲਿਟੀ, ਸਾਰਿਆਂ ਧਰਮਾਂ ਨੂੰ ਬਰਾਬਰ ਲਿਆ ਕੇ, ਔਰ ਇੱਕ ਸਿੰਘ ਨਾਮ ਤੇ ਕੌਰ ਨਾਮ, ਪ੍ਰਿੰਸਸ ਔਰ ਕਿੰਗ ਦਾ ਨਾਮ ਦਿੱਤਾ ਸੀ ਕਿ ਅਸੀਂ ਸਾਰੇ ਇਕੁਅਲ। ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਸਾਡਾ ਜਿਹੜਾ ਹੁਣ ਅਸੀਂ ਅਜੇ ਥੋੜਾ ਅੱਗੇ ਵੱਧ ਰਹੇ ਸਾਂ, ਤੇ ਇਹ ਇਕੁਐਲਿਟੀ ਦਾ ਬੇਸ ਹੈ। ਔਰ ਇੱਥੇ ਜਿਸ ਤਰ੍ਹਾਂ ਨਿਊ ਜਰਸੀ ਵਿੱਚ ਸਾਡੇ ਗੁਰਬੀਰ ਸਿੰਘ ਜਿਹੜੇ ਨੇ ਅਟਾਰਨੀ ਜਨਰਲ ਬਣੇ ਨੇ ਜੀ, ਔਰ ਜਿਹੜਾ ਇਹ ਨਿਊ ਜਰਸੀ ਵਿੱਚ ਮਤਾ ਪਾਸ ਹੋਇਆ ਹੈ ਜਿਹੜਾ ਅਪ੍ਰੈਲ ਦਾ ਅਵੇਅਰਨੈਸ, ਸਿੱਖ ਅਵੇਅਰਨੈਸ ਮੰਥ ਜਿਹੜਾ ਮਨਾਇਆ ਜਾਇਆ ਕਰੂਗਾ, ਔਰ ਉਹਨਾਂ ਨੇ 14 ਅਪ੍ਰੈਲ ਜਿਹੜੀ ਆ ਉਹਨੂੰ ਸਿੱਖ ਡੇ ਵਜੋਂ ਜਿਹੜੀ ਆ ਨੈਸ਼ਨਲ ਸਿੱਖ ਡੇ ਵਜੋਂ ਮਾਨਤਾ ਦਿੱਤੀ ਆ। ਔਰ ਦੁਨੀਆ ਭਰ 'ਚ ਹੋ ਰਿਹਾ ਹੈ, ਕਿਉਂਕਿ ਜਿੱਥੇ ਅਸੀਂ ਬਿਲੋਂਗ ਕਰਦੇ ਹਾਂ, ਔਰ ਮੈਂ ਕਿਸੇ ਧਰਮ ਦੇ ਵਿਰੁੱਧ ਨਹੀਂ ਹਾਂ, ਪਰ ਜੋ ਕੁਝ 1947 ਤੋਂ ਅੱਜ ਤੱਕ ਸਾਡੇ ਨਾਲ ਹਿੰਦੂਤਵਾ ਏਜੰਡਾ, ਅਜੇ ਕ੍ਰਿਸ਼ਨਾ ਤਾਮਲ ਦਾ ਸੀਗਾ, ਮੈਨੂੰ ਲਾਸਟ ਨੇਮ ਦਾ ਭੁੱਲ ਗਿਆ, ਜੇ ਕੱਲ ਪਰਸੋਂ TV 84 ਤੋਂ ਮੈਂ ਉਹਨਾਂ ਦਾ ਆਰਟੀਕਲ ਵੇਖ ਰਿਹਾ ਸਾਂ, ਜਿਨ੍ਹਾਂ ਨੇ ਕਿ ਕਿਵੇਂ ਜਿਹੜਾ ਇਹ ਸਾਰਾ ਡਿਟੇਲ ਵਿੱਚ ਜਿਹੜਾ ਹੈ ਦੱਸਿਆ ਹੈ ਵੀ ਸਿੱਖਾਂ ਨੂੰ ਕਿਉਂ ਦਬਾ ਕੇ, ਜਿਸ ਤਰ੍ਹਾਂ ਤਾਮਲਾਂ ਨਾਲ ਕੀਤਾ ਗਿਆ ਹੈ, ਡੱਟੇ ਨਾਲ ਉਹਨਾਂ ਨਾਲ ਕੀਤਾ ਗਿਆ ਹੈ, ਸੇਮ ਹੀ ਵੇ ਨਾਲ ਜਿਹੜੀ ਆ ਮਿਨਾਰਟੀ ਨੂੰ ਜਿਹੜਾ ਉਹ ਹਿੰਦੁਸਤਾਨ ਵਿੱਚ ਕ੍ਰਸ਼ ਕੀਤਾ ਜਾ ਰਿਹਾ ਹੈ। ਔਰ ਸਾਡਾ ਜਿਹੜਾ, ਅਸੀਂ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ, ਅਸੀਂ ਖੁੱਸਿਆ ਰਾਜ ਭਾਗ ਜਿਹੜਾ ਸਿੱਖਾਂ ਦਾ ਆਪਣਾ ਹੈ, ਉਹ ਵਾਹਗਾ ਬਾਰਡਰ ਤੋਂ ਲੈ ਕੇ ਜਮਨਾ ਤੱਕ ਜਿਹੜਾ ਹੈ, ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਹਾਂ। ਖਾਲਿਸਤਾਨ ਬਣੇਗਾ, ਉੱਥੇ ਸਿੱਖ ਵੀ ਰਹਿਣਗੇ, ਹਿੰਦੂ ਵੀ ਰਹਿਣਗੇ, ਮੁਸਲਮਾਨ ਵੀ ਰਹਿਣਗੇ, ਈਸਾਈ ਵੀ, ਸਾਰੇ ਇਕੁਐਲਿਟੀ ਦਾ ਇੱਕ ਬੇਸ ਹੋਏਗਾ। ਸਾਊਥ ਏਸ਼ੀਆ 'ਚ ਬਫਰ ਸਟੇਟ ਹੋਏਗੀ, ਇੱਕ ਪਾਸੇ ਜਿਹੜਾ ਪਾਕਿਸਤਾਨ ਹੈ ਨਿਊਕਲੀਅਰ ਪਾਵਰ, ਚਾਈਨਾ ਹੈ, ਇੰਡੀਆ ਹੈ, ਅਸੀਂ ਬਫਰ ਸਟੇਟ ਦਾ ਕੰਮ ਕਰਾਂਗੇ। ਜੇ ਮੈਂ ਬੇਨਤੀ ਕਰੂੰਗਾ ਯੂਨਾਈਟਿਡ ਨੇਸ਼ਨ ਨੂੰ, ਸਮੁੱਚੇ ਦੇਸ਼ਾਂ ਨੂੰ, ਕਿ ਜੇ ਉਹ ਸਾਊਥ ਏਸ਼ੀਆ ਵਿੱਚ ਸ਼ਾਂਤੀ ਚਾਹੁੰਦੇ ਨੇ ਔਰ ਸਿੱਖਾਂ ਦੀ ਮਦਦ ਕਰਨ, ਔਰ ਉੱਥੇ ਸਾਰੇ ਪਾਸੇ ਜਿਹੜਾ ਹੈ ਪੀਸ ਹੋ ਸਕਦਾ ਹੈ। ਤੇ ਮੈਂ ਸਮਝਦਾ ਹਾਂ ਵੀ ਇਹ ਕੋਈ ਸਿੱਖਾਂ ਦੀ ਨਵੀਂ ਮੰਗ ਨਹੀਂ ਗੀ, ਸਿੱਖਾਂ ਦਾ ਹੱਕ ਆ। ਔਰ ਇਹ ਸਾਨੂੰ ਬਾਰ-ਬਾਰ, ਜਦੋਂ 1984 ਵਿੱਚ ਸਿੱਖਾਂ ਨੇ ਪਾਣੀਆਂ ਦਾ ਮੋਰਚਾ ਲਾਇਆ, 1982 ਕਪੂਰੀ ਦਾ ਮੋਰਚਾ ਸਿਰਫ ਪਾਣੀਆਂ ਦੀ ਗੱਲ, ਉਸ ਤੋਂ ਇਹਨਾਂ ਨੇ ਸਾਡੇ ਲੱਖਾਂ ਦੀ ਗਿਣਤੀ 'ਚ ਸਿੱਖ ਜਿਹੜੇ ਨੇ ਅੰਦਰ ਦੇ ਦਿੱਤੇ ਗਏ। ਉਹ ਜਿਹੜਾ ਮੋਰਚਾ ਹੈ ਸਾਰੀਆਂ ਪਾਰਟੀਆਂ ਨਾਲ ਰਲ ਕੇ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹੋਂਦ ਵਿੱਚ ਆਏ, ਉਹਨਾਂ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਉਹਨੂੰ ਧਰਮ ਯੁੱਧ ਮੋਰਚੇ ਦੇ ਵਿੱਚ ਬਦਲਿਆ ਕਿ ਪਹਿਲਾਂ ਇਹਨਾਂ ਦਾ ਜਿਹੜਾ ਹਿੰਦੁਸਤਾਨੀ ਜਾਂ ਹਿੰਦੂਤਵਾ ਏਜੰਡਾ ਹੈ ਉਹ ਪਾੜੋ ਤੇ ਰਾਜ, ਉਹੀ ਬ੍ਰਿਟਿਸ਼ ਵਾਲੀ ਜੋ ਇਹਨਾਂ ਦਾ ਲਾਅ ਵੀ ਹੈ, ਅੱਜ ਤੱਕ ਕਾਨੂੰਨ ਵੀ ਹੈ, IPC CRPC, ਉਹ ਬਿਲਕੁਲ ਇਹਨਾਂ ਦੀ ਉਹੀ ਹੈ, ਬ੍ਰਿਟਿਸ਼ ਵਾਲੀ ਪਾੜੋ ਤੇ ਰਾਜ ਕਰੋ ਦੀ ਨੀਤੀ। ਉਹਦੇ ਅਧੀਨ ਇਹਨਾਂ ਨੇ ਆ ਕੇ ਸਿੱਖਾਂ ਨੂੰ ਪਾੜਦੇ ਰਹੇ। ਪਰ ਉਹ ਇੱਕ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਸ਼ਹੀਦ, ਮਹਾਨ ਸਿੱਖ ਜਿਹੜੇ ਨੇ, ਉਹਨਾਂ ਨੇ ਲਾਈਨ ਤੇ ਸਾਰਿਆਂ ਨੂੰ ਲਿਆ ਕੇ ਕਿਹਾ ਸੀ ਵੀ ਜਾਂ ਆਨੰਦਪੁਰ ਦਾ ਮਤਾ ਕੀ ਸੀ, ਉਹ ਸਿਰਫ ਬਰਾਬਰ ਸਮੁੱਚੀਆਂ ਸਟੇਟਾਂ ਨੂੰ ਜਿਹੜੇ ਆ ਵੱਧ ਅਧਿਕਾਰ ਦੇਣ ਦੀ ਗੱਲ ਸੀ। ਪਰ ਉਹਨਾਂ ਨੂੰ ਰੰਗਤ ਦੇ ਕੇ ਹਰਮੰਦਰ ਸਾਹਿਬ ਦੇ ਜਿਹੜੀਆਂ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਹਰਮੰਦਰ ਸਾਹਿਬ ਨੂੰ ਜਿੰਨੀ ਅੱਜ ਤੱਕ ਕਰੀਬ 1.5 ਲੱਖ ਤੋਂ ਵੱਧ ਜਿਹੜੇ ਨੇ ਉਹ ਨੌਜਵਾਨਾਂ, ਬੱਚਿਆਂ ਦਾ ਜਿਹੜਾ ਜੈਨੋਸਾਈਡ ਹੋਇਆ। ਜੇ ਅਕਤੂਬਰ ਨੂੰ 31 ਅਕਤੂਬਰ ਨੂੰ ਜੇ ਇੰਦਰਾ ਗਾਂਧੀ ਜਿਹਨੇ ਕਿ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੀ, ਉਹਨੂੰ ਸਜ਼ਾ ਯਾਫਤਾ ਕੀਤਾ ਗਿਆ, ਤੇ ਕੋਈ ਕਿੰਨਾ ਜੈਨੋਸਾਈਡ ਜਿਹੜਾ ਅੱਜ ਜਿਹੜਾ ਨੇ ਬਾਹਰਲੇ ਸਿੱਖਾਂ ਦੀ ਦੇਣ ਹੈ ਕਿ ਜੋ ਕਤਲ ਬਰਾਬਰ ਦੀ ਉਹਨਾਂ ਨੇ, ਇਹਨਾਂ ਨੇ ਜਿਹੜਾ ਹੈ ਉਹਨੂੰ ਮਤਲਬ ਨਾਂ ਜਿਹੜਾ ਹੈ ਉਲਟ ਨਾਂ ਦਿੱਤੇ ਗਏ ਕਿ ਜਿਸ ਤਰ੍ਹਾਂ ਬਰਾਬਰ ਦੀ ਲੜਾਈ ਹੁੰਦੀ ਹੈ ਜੀ। ਪਰ ਉਹ ਇੱਕ ਜੈਨੋਸਾਈਡ ਸੀ, ਜਦੋਂ ਇੱਕ ਤਰ੍ਹਾਂ ਦੇ ਹਥਿਆਰ ਟੱਕਾਂ 'ਚ ਲੱਦ ਕੇ, ਇੱਕ ਤਰ੍ਹਾਂ ਦੇ ਐਮਨੀਸ਼ਨ ਗੈਸ ਲਿਆ ਕੇ, ਔਰ ਸਿੱਖਾਂ ਦੇ ਜਿਹੜੇ ਨੇ ਆਇਡੈਂਟੀਫਾਈ ਕਰਕੇ ਉਹਨਾਂ ਦੇ ਘਰ ਜੋ ਇਹਨਾਂ ਦੀਆਂ
ਇਲੈਕਟ੍ਰੀਕਲ ਬੋਰਡ ਦੀਆਂ ਲਿਸਟਾਂ ਸੀਗੀਆਂ, ਉਹਦੇ 'ਚ ਕਰਕੇ ਇਹਨਾਂ ਦੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਗਏ। ਅਜੇ ਵੀ ਭੈਣ ਬੀਬੀ ਸਾਡੀ ਜਗਦੀਸ਼ ਕੌਰ ਜੀ ਦੇ ਸਾਹਮਣੇ ਸਾਰੇ ਹੀ ਬੱਚੇ, ਇੱਕ ਸਾਡਾ ਵੀਰ ਜਸਵੀਰ ਸਿੰਘ ਇੱਥੇ ਕੈਲੀਫੋਰਨੀਆ ਹੈ, ਪਰਿਵਾਰਾਂ ਦੇ ਪਰਿਵਾਰ ਮੌਕਿਆਂ ਦੇ ਗਵਾਹ ਹਨ। ਉਹ ਜਿਹੜੇ ਉਹਨਾਂ ਦੇ ਪਹਿਲਾ ਜਿਹੜਾ ਰਘੁਨਾਥਨ ਕਮਿਸ਼ਨ ਬਣਿਆ, ਅੱਜ ਉਦੋਂ ਤੋਂ ਅੱਜ ਤੱਕ ਕੁਝ ਨਹੀਂ ਬਦਲਿਆ। ਉਹਦਾ ਜਿਹੜਾ ਦੀਪਕ ਮਿਸ਼ਰਾ, ਰਘੁਨਾਥਨ ਮਿਸ਼ਰਾ ਜਿਹੜਾ ਉਹ ਪਹਿਲਾ ਕਮਿਸ਼ਨ ਸੀ, 14 ਕਮਿਸ਼ਨ ਬਣ ਚੁੱਕੇ ਨੇ। ਹੁਣ ਜਿਹੜਾ ਦੀਪਕ ਮਿਸ਼ਰਾ ਜਿਹੜਾ ਚੀਫ ਜਸਟਿਸ ਲਾਇਆ, ਇਹ ਕਈਆਂ 5-6 ਜੱਜਾਂ 10 ਜੱਜਾਂ ਨੂੰ ਇਗਨੋਰ ਕਰਕੇ ਉਹ ਸੇਮ ਹੀ ਆ। ਉਦੋਂ ਕਾਂਗਰਸ ਸੀ, ਹੁਣ ਮੋਦੀ ਆ। ਇਹ ਜਿਹੜੇ ਨੇ ਦੋਵੇਂ ਜਿਹੜੇ ਸਿੱਕੇ ਦੇ ਦੋਵੇਂ, ਚਾਹੇ ਬੀਜੇਪੀ ਹੋਏ ਚਾਹੇ ਕਾਂਗਰਸ ਹੋਏ। ਔਰ ਹੁਣ ਤੀਜੀ ਪਾਰਟੀ ਜਿਹੜੀ ਉਹਦੀ ਆ ਰਹੀ ਆ, ਮੈਂ ਇਸ ਗੱਲ ਨੂੰ ਥੋੜਾ ਤੁਹਾਡੀ ਅੱਗੇ ਖੜਾ, ਕੇਜਰੀਵਾਲ ਜੀ। ਮਾਜੀ ਕਿਤੇ ਨਿਊਜ਼ ਵੇਖ ਰਿਹਾ ਸੀ ਕਿ ਉਹਨਾਂ ਨੇ ਲਿਖਤੀ ਜਿਹੜਾ ਹੈ ਗਵਰਨਰ ਕੋ ਤੇ ਉੱਥੇ ਕੋਰਟ 'ਚ ਲਿਖ ਕੇ ਦਿੱਤਾ ਹੈ ਕਿ ਸਿੱਖ ਬੱਚੇ ਜਿਹੜੇ ਨੇ ਸਾਡੇ, ਉਹ ਕਿਰਪਾਨ ਪਹਿਨ ਕੇ ਤੇ ਕੜਾ ਪਹਿਨ ਕੇ ਪੇਪਰ ਨਹੀਂ ਦੇ ਸਕਦੇ। ਤੁਸੀਂ ਦੱਸੋ ਇਹਨਾਂ ਦੀ ਕਿਹੜੀ ਸੀਕ੍ਰੇਸੀ ਜਾਂ ਕੀ ਉੱਥੇ ਉਹ ਜਿਹੜੇ ਨੇ ਕਾਨੂੰਨ ਦਾ ਇਹਨਾਂ ਦੀ ਉਲੰਘਣਾ, ਕੜਾ ਪਾ ਕੇ ਤੇ ਛੋਟੀ ਕਿਰਪਾਨ ਪਹਿਨ ਕੇ ਕਰਨਗੇ। ਇਹ ਜਿਹੜੇ ਸਾਰੇ ਮੁੱਦੇ ਨੇ, ਇਹਨਾਂ ਨੂੰ ਵੇਖਦਿਆਂ ਹੋਇਆਂ ਸਿੱਖ ਜਿਹੜੇ ਨੇ ਸਮੁੱਚੀ ਕੌਮ ਪੀਸਫੁਲ, ਜਿਨ੍ਹਾਂ ਨੂੰ ਦਹਿਸ਼ਤਗਰਦੀ ਦੇ ਵਿੱਚ ਹੋਇਆ, ਜਿਹੜਾ ਗੁਰੂ ਨਾਨਕ ਦੇਵ ਜੀ ਭੁੱਖਿਆਂ ਸਾਧੂਆਂ ਨੂੰ 20 ਰੁਪਏ ਦਾ ਰੋਟੀ ਛਕਾ ਕੇ ਘਰ ਆਉਂਦੇ ਨੇ। ਜੇ ਉਹਨੂੰ ਰੋਹੰਗਿਆ 'ਚ ਹੜ੍ਹ ਆਏ ਨੇ ਜਾਂ ਉੱਥੇ ਉਹਨਾਂ ਨੂੰ ਬਾਹਰ ਕੱਢਿਆ ਗਿਆ, ਉੱਥੇ ਜਾ ਕੇ ਸਿੱਖ ਏਡ ਹੋਵੇ, ਯੂਨਾਈਟਿਡ ਸਿੱਖ ਹੋਵੇ, ਬਾਕੀ ਜਥੇਬੰਦੀਆਂ ਉੱਥੇ ਜਾ ਕੇ ਲੰਗਰ ਲਾ ਰਹੀਆਂ ਨੇ। ਸੀਰੀਆ 'ਚ ਜੇ ਕੋਈ ਨਹੀਂ ਜਾ ਰਿਹਾ, ਕੱਲੇ ਰਵੀ ਸਿੰਘ ਵਰਗੇ ਸਾਡੇ ਵੀਰ ਜਾ ਕੇ ਉੱਥੇ ਜਿਹੜੇ ਨੇ ਉਹ ਆਪਣੇ ਆਪ ਨੂੰ ਜੋਖਮ 'ਚ ਪਾ ਕੇ ਤੇ ਉਸ ਤੇ ਸਾਨੂੰ ਅੱਤਵਾਦ ਦੇ। ਪਰ ਸਿੱਖ ਕੌਮ ਜਿਹੜੀ ਆ ਇਸ ਵੇਲੇ ਫੁੱਲ ਅਵੇਅਰ ਹੋ ਚੁੱਕੀ ਆ। ਮੈਂ ਸਮਝਦਾ ਇਹ ਜਿਹੜਾ 7 ਅਪ੍ਰੈਲ 2018 ਨੂੰ ਵਾਸ਼ਿੰਗਟਨ DC, ਉਹ ਕੈਪੀਟਲ ਸਿਰਫ ਅਮਰੀਕਾ ਦੀ ਨਹੀਂ ਗੀ, ਉਹ ਦੁਨੀਆ ਭਰ ਦੀ ਕੈਪੀਟਲ ਹੈ। ਉੱਥੇ ਅਰਾਊਂਡ 200 ਅੰਬੈਸੀਜ਼ ਨੇ ਦੁਨੀਆ ਦੀਆਂ। ਤੇ ਜਦੋਂ ਅਸੀਂ ਕੋਈ ਉੱਥੇ, ਹੋਰ ਕਿਸੇ ਸ਼ਹਿਰ 'ਚ ਨਹੀਂ ਨੇ, ਅਸੀਂ ਜਦੋਂ ਉੱਥੇ ਕੋਈ ਵੀ ਐਕਟੀਵਿਟੀ ਕਰਦੇ ਆ, ਉਹਦੀ ਆਵਾਜ਼ ਸਾਡੀ ਦੁਨੀਆ ਭਰ 'ਚ ਜਾਂਦੀ ਹੈ ਤੇ ਅਸੀਂ ਕੌਣ ਆ, ਸਾਡੇ ਨਾਲ ਕੀ ਹੋ ਰਿਹਾ ਹੈ ਤੇ ਸਾਨੂੰ ਕੀ ਚਾਹੀਦਾ। ਅਸੀਂ ਕਿਸੇ ਦੇ ਵਿਰੁੱਧ ਨਹੀਂ ਕਰ ਰਹੇ, ਅਸੀਂ ਨਿੱਜੀ ਸਵਾਰਥ ਲਈ ਨਹੀਂ ਕਰ ਰਹੇ, ਸਿਰਫ ਕੌਮ ਲਈ ਨਹੀਂ ਕਰ ਰਹੇ, ਅਸੀਂ ਸਮੁੱਚੇ ਮਾਨਵਤਾ ਲਈ ਕਰ ਰਹੇ ਹਾਂ। ਤੇ ਮੈਂ ਸਮਝਦਾ ਵੀ ਇਸ ਕਰਕੇ ਜਿਹੜਾ ਸਾਨੂੰ ਸਮੁੱਚੇ ਭੈਣਾਂ ਭਰਾਵਾਂ ਨੂੰ, ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ, ਔਰ ਮੈਂ ਤਾਂ ਬਾਕੀ ਵੀ ਘੱਟ ਗਿਣਤੀਆਂ ਨੂੰ, ਦੁਨੀਆ ਭਰ ਵੱਸਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਵੱਖ-ਵੱਖ ਦੇਸ਼ਾਂ 'ਚ ਵੀ ਆ, ਉਹ ਵੀ ਆਓ ਸਾਡੀ ਪ੍ਰੇਅਰ 'ਚ ਸ਼ਾਮਲ ਹੋ ਤੇ ਇਕੁਐਲਿਟੀ ਦਾ ਜਿਹੜਾ ਆ ਉਹ ਇੱਥੋਂ ਮੈਸੇਜ ਲੈ ਕੇ ਜਾਓ। ਅਸੀਂ ਹਮੇਸ਼ਾ ਹੀ ਦੁਨੀਆ ਭਰ ਵਿੱਚ ਵੱਸਦੇ, ਜਿੱਥੇ ਵੀ ਕਿਸੇ ਜ਼ੁਲਮ ਹੋ ਰਿਹਾ ਹੈ, ਅਸੀਂ ਉਹਦੇ ਨਾਲ ਖੜਾਂਗੇ। ਜੀ ਬਿਲਕੁਲ। ਸਾਡਾ ਜਿਹੜਾ ਸਮਾਂ ਹੈਗਾ ਉਹ ਇੱਕ ਬ੍ਰੇਕ ਦਾ ਹੋ ਰਿਹਾ। ਬ੍ਰੇਕ ਤੋਂ ਬਾਅਦ ਮੈਂ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿਆਂ ਸੀ, ਜਿਹੜੀ ਵਿਚਾਰ ਚਰਚਾ ਹੈਗੀ ਉਹਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਅਸੀਂ ਫਿਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਅਸੀਂ ਜਿਹੜੀ ਵਾਸ਼ਿੰਗਟਨ DC ਦੇ ਵਿੱਚ ਸਿੱਖ ਫਰੀडम ਮਾਰਚ, ਨੈਸ਼ਨਲ ਸਿੱਖ ਡੇ ਪਰੇਡ ਨਿਕਲ ਰਹੀ ਹੈ ਆਉਂਦੀ 7 ਅਪ੍ਰੈਲ ਨੂੰ, ਇਸ ਬਾਬਤ ਗੱਲਬਾਤ ਕਰ ਰਹੇ ਹਾਂ। ਜਿਹੜੇ ਉੱਥੋਂ ਦੇ ਲੋਕਲ ਗਰਾਊਂਡ ਲੈਵਲ ਤੇ ਪ੍ਰਬੰਧਕ ਕੰਮ ਕਰ ਰਹੇ ਆ, ਉਹਨਾਂ ਦੇ ਨਾਲ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਵਕਤ ਵਰਜੀਨੀਆ ਤੋਂ ਸਰਦਾਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਸਰਦਾਰ ਪਵਨ ਸਿੰਘ ਤੇ ਭਾਈ ਸੁਵਿੰਦਰ ਸਿੰਘ ਇਸ ਵਕਤ ਸਾਡੇ ਨਾਲ ਮੌਜੂਦ ਨੇ। ਜਿਵੇਂ ਕਿ ਅਸੀਂ ਇਹਦੇ ਵਿੱਚ ਖਾਸ ਤੌਰ ਤੇ ਡਾਇਸਪੋਰਾ ਦੇ ਰੋਲ ਦੀ ਗੱਲ ਕੀਤੀ ਹੈ ਕਿ 1984 ਦਾ ਜਿਹੜਾ ਕਤਲੇਆਮ ਸੀ, ਉਹਨੂੰ ਜੈਨੋਸਾਈਡ ਵਜੋਂ ਜਿਹੜੀ ਹੈਗੀ ਹੈ ਮਾਨਤਾ ਦਿਵਾਉਣ ਦੇ ਵਿੱਚ ਡਾਇਸਪੋਰਾ ਦਾ ਰੋਲ ਹੈ। ਤੇ ਓਵਰਆਲ ਫਰੀडम ਸਟਰਗਲਸ ਦੀ ਭਾਈ ਨਰਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਵੇਂ ਜਿਊਜ਼ ਦਾ ਰੋਲ ਰਿਹਾ ਡਾਇਸਪੋਰਾ ਦੇ ਵਿੱਚ ਬੈਠਿਆਂ ਦਾ ਆਪਣਾ ਨੇਸ਼ਨ ਕਾਇਮ ਕਰਨ ਦੇ ਵਿੱਚ, ਉਹੀ ਰੋਲ ਅੱਜ ਜਿਹੜਾ ਸਿੱਖ ਡਾਇਸਪੋਰਾ ਹੈਗਾ, ਉਹ ਦੁਨੀਆ ਭਰ ਦੇ ਵਿੱਚ ਜਿਹੜਾ ਡਾਇਸਪੋਰਾ ਬੈਠਾ ਉਹ ਆਪਣਾ ਰੋਲ ਅਦਾ ਕਰ ਰਿਹਾ ਹੈ। ਤੇ ਖਾਸ ਤੌਰ ਤੇ ਅੱਜ ਅਸੀਂ ਅਮਰੀਕਾ ਦੇ ਵਿੱਚ ਜੋ ਗਤੀਵਿਧੀਆਂ ਚੱਲ ਰਹੀਆਂ ਨੇ ਉਸ ਬਾਬਤ ਅੱਜ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ। ਪਰ ਇੱਥੇ ਇੱਕ ਨੁਕਤਾ ਇਹ ਵੀ ਆਉਣਾ ਬਣਦਾ, ਮੈਂ ਤੁਹਾਡੇ ਵੱਲ ਆਵਾਂ ਕਿ ਜਦੋਂ ਅਸੀਂ ਡਾਇਸਪੋਰਾ ਦੀਆਂ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ ਜਾਂ ਇਹਨਾਂ ਦੇ ਜਿਹੜੇ ਕੰਮ ਕੀਤੇ ਜਾ ਰਹੇ ਆ, ਭਾਵੇਂ ਜਿਵੇਂ ਮੈਂ ਮੈਂਸ਼ਨ ਕੀਤਾ ਜੈਨੋਸਾਈਡ ਦੀ ਗੱਲ ਹੋਵੇ ਜਾਂ ਓਵਰਆਲ ਨੇਸ਼ਨ ਬਿਲਡਿੰਗ ਦੇ ਵਿੱਚ ਜਿਹੜਾ ਡਾਇਸਪੋਰਾ ਦਾ ਰੋਲ ਹੈਗਾ ਉਹਦੀ ਗੱਲ ਕਰਦੇ ਹਾਂ, ਤਾਂ ਬੈਕ ਹੋਮ ਤੋਂ ਪੰਜਾਬ ਦੇ ਵਿੱਚ ਤਾਂ ਅਸੀਂ ਸਮਝਦੇ ਹਾਂ ਕਿ ਇੰਟਰਫੀਰੈਂਸ ਦਾ ਇੱਕ ਆਪਣਾ ਲੈਵਲ ਹੈਗਾ ਉੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਜਾਂ ਧਾਰਮਿਕ ਪੱਖ ਤੋਂ। ਪਰ ਇੱਥੇ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਗਵਰਨਮੈਂਟ ਵੱਲੋਂ
ਆਪਣੇ ਆਫੀਸ਼ੀਅਲ ਚੈਨਲਸ ਦੇ ਥਰੂ ਵੀ ਡਾਇਰੈਕਟਲੀ ਤੇ ਇਨਡਾਇਰੈਕਟਲੀ ਜਿਹੜੀ ਇੰਟਰਫੀਅਰੈਂਸ ਹੈ ਉਹ ਕੀਤੀ ਜਾਂਦੀ ਹੈ। ਸੋ ਭਾਈ ਸਾਹਿਬ, ਤੁਸੀਂ ਧਾਰਮਿਕ ਪੱਖ ਤੋਂ ਇਸ ਜਿਹੜੀ ਇੰਟਰਫੀਅਰੈਂਸ ਦਾ ਲੈਵਲ ਹੈਗਾ ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਕਿਉਂਕਿ ਜਿਹੜਾ ਇਹ ਇੰਟਰਫੀਅਰੈਂਸ ਹੈਗੀ ਹੈ ਜਾਂ ਸਿੱਖੀ ਵਿਚਾਰਧਾਰਾ ਨੂੰ ਕਿਵੇਂ ਹੋਰ ਤੋੜ ਮਰੋੜ ਕੇ ਪੇਸ਼ ਕਰਨ ਦੀ ਗੱਲ ਹੋਵੇ ਜਾਂ ਹਿੰਦੂਤਵਾ ਦੇ ਵਿੱਚ ਰਲਗੱਡ ਕਰਨ ਦੀ ਗੱਲ ਹੋਵੇ, ਇਹ ਕੋਸ਼ਿਸ਼ਾਂ ਕੋਈ ਨਵੀਆਂ ਨਹੀਂ ਹੈਗੀਆਂ। ਇਹਦਾ ਪਿਛੋਕੜ ਗੁਰੂ ਕਾਲ ਨਾਲ ਵੀ ਜਾ ਕੇ ਜੁੜਦਾ। ਸੋ ਇਤਿਹਾਸਕ ਪੱਖ ਤੋਂ ਤੇ ਧਾਰਮਿਕ ਪੱਖ ਤੋਂ ਤੁਸੀਂ ਕੀ ਸਮਝਦੇ ਹੋ ਇਸ ਬਾਰੇ ਤੇ ਕੀ ਕਹਿ ਸਕਦੇ ਹੋ ਤੁਸੀਂ? ਵੇਖੋ ਜੀ, ਇਹ ਗੁਰੂ ਨਾਨਕ ਕਾਲ ਤੋਂ ਹੀ ਜਿਹੜਾ ਸਿੱਖ ਥਾਟ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਉਪਦੇਸ਼ ਹੈ, ਜੋ ਮੈਸੇਜ ਹੈ, ਉਹ ਕਰਮਕਾਂਡਾਂ ਨੂੰ ਚੈਲੰਜ ਕਰਦਾ ਹੈ। ਤੇ ਕਰਮਕਾਂਡੀ ਜੀਵਨ ਦੇ ਵਿੱਚ ਜਿਹੜੇ ਲੋਕ, ਭਾਵੇਂ ਉਹਨੂੰ ਅਸੀਂ ਕਮਿਊਨਿਟੀ ਦਾ ਨਾਂ ਦੇ ਦਈਏ, ਉਹ ਮੈਜੋਰਿਟੀ ਵੀ ਹੋ ਸਕਦੇ ਆ ਜੀ। ਸੋ ਉਹ ਥਾਟ ਦੀ ਇਸ ਥਾਟ ਨਾਲ ਹਮੇਸ਼ਾ ਹੀ ਲੜਾਈ ਰਹੀ ਹੈ। ਸੋ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਸਤਿਗੁਰੂ ਜੀ ਨੇ ਜਨੇਊ ਨਹੀਂ ਪਾਇਆ ਤੇ ਉਹਨੂੰ ਭੰਡਿਆ ਵੀ ਹੈ, ਜਾਂ ਇਕੁਐਲਿਟੀ ਦੀ ਗੱਲ ਕਰਦੇ ਆ, ਸੋ ਇਹ ਬੜੇ ਹਜ਼ਾਰਾਂ ਸਾਲਾਂ ਤੋਂ ਜਿਹੜੀ ਚੀਜ਼ ਚੱਲੀ ਆ ਰਹੀ ਸੀ ਮਨੁ ਸਿਮਰਤੀ ਰਾਹੀਂ, ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਚੀਜ਼ ਨੂੰ ਚੈਲੰਜ ਕੀਤਾ, ਇਹ ਲੜਾਈ ਉਦੋਂ ਤੋਂ ਸ਼ੁਰੂ ਹੋਈ ਹੈ। ਸੋ ਮੈਂ ਇਹਨੂੰ ਬਰੀਫ ਕਰਾਂ, ਜ਼ਿਆਦਾ ਲੰਮਾ ਨਾ ਜਾਈਏ। ਇਹਦੇ ਵਿੱਚ ਸ਼ਹੀਦੀਆਂ ਵੀ ਹੋਈਆਂ, ਗੁਰੂ ਸਾਹਿਬ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ। ਬਹੁਤਿਆਂ ਨੂੰ ਇਤਿਹਾਸ ਜਾਣੂ ਹੈ, ਸੋ ਉਸ ਪੱਖ ਵੱਲ ਨਾ ਜਾਈਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਪਹਿਲੀਆਂ ਜੰਗਾਂ ਉਹਨਾਂ ਦੀਆਂ ਹੋਈਆਂ ਨੇ, ਤੇ ਉਹ ਵੀ ਇੱਕ ਇਸੇ ਥਾਟ ਕਰਕੇ, ਇਸ ਉਪਦੇਸ਼ ਕਰਕੇ ਹੋਈਆਂ। ਕਿਉਂਕਿ ਗੁਰੂ ਸਾਹਿਬ ਕਹਿੰਦੇ ਸੀ ਮੈਂ ਇਕੁਐਲਿਟੀ ਲਿਆਉਣੀ ਹੈ, ਜਾਤ ਪਾਤ ਖਤਮ ਕਰਨਾ ਹੈ, ਸਾਰਿਆਂ ਨੂੰ ਇੱਕ ਪੰਗਤ ਸੰਗਤ ਵਿੱਚ ਬਿਠਾਉਣਾ ਹੈ, ਸਰੋਵਰ ਬਣੇ। ਸਾਰਿਆਂ ਦਾ ਜੋ ਪਿੱਛੇ ਵਿਜ਼ਨ ਸੀ, ਉਹ ਇੱਕ ਮੈਜੋਰਿਟੀ ਜਿਹੜਾ ਕਿ ਆਲਰੇਡੀ ਉਦੋਂ ਭਾਵੇਂ ਇਸਲਾਮ ਸੀ, ਜਾਂ ਇਸਲਾਮ ਦੇ ਵਿੱਚ ਵੀ ਦੇਖੋ ਉਹਨਾਂ ਦਾ ਮੈਸੇਜ ਜਿਹੜਾ ਉਹ ਬਹੁਤ ਵਧੀਆ ਹੈ, ਪਰ ਕਿਉਂਕਿ ਸਰਕਾਰਾਂ ਉਦੋਂ ਦੀਆਂ ਇਸ ਚੀਜ਼ ਨੂੰ ਪਸੰਦ ਨਹੀਂ ਸੀ ਕਰਦੀਆਂ। ਸੋ ਉਹੀ ਲੜਾਈ ਜਿਹੜੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਮੈਸੇਜ ਹੀ ਐਡਾ ਯੂਨੀਕ ਹੈ, ਤੇ ਜਿਹੜੀ ਵਧੀਆ ਕੋਈ ਚੀਜ਼ ਹੋਵੇ ਉਹ ਹਮੇਸ਼ਾ ਮਿਨੋਰਿਟੀ ਹੁੰਦੀ ਹੈ, ਥੋੜੀ ਹੁੰਦੀ ਹੈ, ਤੇ ਉਹ ਇਦਾਂ ਦੇ ਚੈਲੰਜਸ ਨੂੰ ਫੇਸ ਕਰਦੀ ਹੈ। ਹੁਣ ਆਪਾਂ ਇਹ ਬਾਹਰਲੀ ਕੰਟਰੀ ਦੇ ਵਿੱਚ ਵੀ ਸਿੱਖਾਂ ਦਾ ਜਿਹੜਾ ਕੰਟਰੀਬਿਊਸ਼ਨ ਹੈ, ਜੇ ਆਪਾਂ ਯਾਦ ਕਰੀਏ ਵੀ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਵੀ ਬਾਹਰਲੇ ਦੇਸ਼ਾਂ ਤੋਂ ਹੀ ਕ੍ਰਾਂਤੀ ਜਿਹੜੀ ਸ਼ੁਰੂ ਹੋਈ ਹੈ। ਭਾਵੇਂ ਇੰਗਲੈਂਡ, ਕੈਨੇਡਾ, ਜਿਹੜੇ ਸਾਡੇ ਗਦਰੀ ਬਾਬੇ ਆ, ਉਹਨਾਂ ਨੇ ਜੋ ਯੋਗਦਾਨ ਪਾਇਆ, ਬਾਬਿਆਂ ਦਾ ਇੱਕ ਆਪਣਾ ਯੋਗਦਾਨ ਹੈ, ਉਹਨਾਂ ਦਾ ਆਪਣਾ ਯੋਗਦਾਨ ਹੈ। ਸੋ ਇਹ ਜਿਹੜਾ ਖਾਸ ਕਰਕੇ ਜਿਸ ਨੇਸ਼ਨ 'ਚ ਅਸੀਂ ਬੈਠੇ ਹਾਂ, ਤੇ ਜੇ ਕੋਈ ਜਿਹੜੀ ਕੌਮ ਨੇ ਲੋਕਾਂ ਵਾਸਤੇ, ਲੋਕਾਂ ਦੀ ਧਾਰਮਿਕ ਆਜ਼ਾਦੀ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ, ਹਿੰਦੁਸਤਾਨ ਦੀ ਧਰਤੀ ਨੂੰ ਆਜ਼ਾਦ ਕਰਵਾਇਆ, ਤੇ ਜੇ ਉਹ ਅੱਜ ਆਪਣੀ ਆਜ਼ਾਦੀ ਮੰਗਦੇ ਆ, ਆਈ ਥਿੰਕ ਇਹ ਨੇਸ਼ਨ ਜਿਹੜੀ ਆ, ਅਸੀਂ ਇਹਨਾਂ ਦੇ ਵੀ ਬਹੁਤ ਥੈਂਕਫੁਲ ਹਾਂ ਜਿਸ ਕੰਟਰੀ 'ਚ ਅਸੀਂ ਵੀ ਆਰ ਸੋ ਫੋਰਚੂਨੇਟ ਵੀ ਆਰ ਹੇਅਰ। ਸੋ ਇਹ ਰੋਲ ਜਿਹੜਾ ਵਾ ਸਾਡੀ ਕੌਮੀ ਆਜ਼ਾਦੀ ਲਈ ਵੀ ਮੈਂ ਸਮਝਦਾ ਵੀ ਇੱਥੋਂ ਹੀ ਸ਼ੁਰੂ ਹੋਣਾ ਹੈ। ਤੇ ਜੇ ਕੁਝ ਕੌਮ ਨੇ ਅਚੀਵ ਕੀਤਾ, ਤੇ ਇਸ ਫਰੀडम, ਇਸ ਆਜ਼ਾਦ ਫਿਜ਼ਾ ਦੇ ਵਿੱਚ ਰਹਿ ਕੇ ਅਸੀਂ ਜੋ ਆਪਣਾ ਗੋਲ ਅਚੀਵ ਕਰ ਸਕਾਂਗੇ। ਜੀ ਬਿਲਕੁਲ। ਪਵਨ ਸਿੰਘ ਜੀ, ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਆਪਣਾ ਗੋਲ ਅਚੀਵ ਕਰਨ ਦੇ ਵੱਲ ਨੂੰ ਜਿਹੜੀ ਡਾਇਸਪੋਰਾ ਵੱਲੋਂ ਪੇਸ਼ਕਦਮੀ ਕੀਤੀ ਜਾ ਰਹੀ ਹੈ, ਇਹਨੂੰ ਖਤਮ ਕਰਨ ਦੇ ਲਈ, ਇਹਨੂੰ ਠੱਲਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਡਾਇਰੈਕਟਲੀ ਇਨਡਾਇਰੈਕਟਲੀ ਹੁੰਦੀਆਂ ਨੇ। ਉਹ ਭਾਵੇਂ ਕੈਨੇਡਾ ਦੇ ਵਿੱਚ ਸਾਡੇ ਕੋਲ ਐਗਜ਼ਾਮਪਲਸ ਮੌਜੂਦ ਨੇ, ਜਾਂ ਇੱਥੇ ਸਾਡੇ ਕੋਲ ਅਮਰੀਕਾ ਦੇ ਵਿੱਚ ਵੀ ਐਗਜ਼ਾਮਪਲਸ ਮੌਜੂਦ ਨੇ ਕਿ ਇੰਡੀਅਨ ਸਾਈਡ ਵੱਲੋਂ ਜਿਹੜੀ ਡਾਇਰੈਕਟਲੀ ਇੰਟਰਫੀਅਰੈਂਸ ਹੈ, ਉਹ ਭਾਵੇਂ ਗੁਰਦੁਆਰਿਆਂ ਦੇ ਵਿੱਚ ਹੋਵੇ ਜਾਂ ਜਿਹੜੇ ਇੱਥੋਂ ਕਦਮ ਪੁੱਟੇ ਜਾਂਦੇ ਆ ਉਹਨਾਂ ਨੂੰ ਰੋਕਣ ਦੇ ਲਈ ਜਿਹੜੀਆਂ ਉਹ ਐਗਜ਼ਾਮਪਲ ਸਾਡੇ ਕੋਲ ਮੌਜੂਦ ਨੇ। ਸੋ ਤੁਸੀਂ ਕੀ ਸਮਝਦੇ ਹੋ ਅੱਜ ਜਿਹੜਾ ਵਰਤਾਰਾ ਚੱਲ ਰਿਹਾ ਹੈ, ਜਾਂ ਜਿਹੜੀ ਇਹ ਲੜਾਈ ਖਾਸ ਤੌਰ ਤੇ ਜਦੋਂ ਅਸੀਂ ਗੁਰਦੁਆਰਿਆਂ ਦੇ ਵਿੱਚ ਇੰਡੀਅਨ ਡਿਪਲੋਮੈਟਸ ਜਾਂ ਉਹਨਾਂ ਦੇ ਅਧਿਕਾਰੀਆਂ ਦੇ ਆਉਣ ਤੇ ਪਾਬੰਦੀ ਦੀ ਗੱਲ ਕਰਦੇ ਹਾਂ, ਜਿਹੜੀ ਪਿਛਲੇ ਸਮੇਂ ਦੇ ਵਿੱਚ ਥਰੂ ਆਊਟ ਡਾਇਸਪੋਰਾ ਦੇ ਵੱਲੋਂ ਇੱਕ ਹਿਸਾਬ ਨਾਲ ਲਗਾਈ ਗਈ ਹੈ, ਸੋ ਇਹ ਜਿਹੜੀ ਡਾਇਰੈਕਟ ਕਨਫਰੰਟੇਸ਼ਨ ਵਾਲੀ ਗੱਲ ਹੈਗੀ ਹੈ ਜਾਂ ਆਮੋ ਸਾਹਮਣੇ ਦੀ ਲੜਾਈ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਕਹਿਣਾ ਚਾਹੋਗੇ ਇਸ ਬਾਰੇ, ਖਾਸ ਤੌਰ ਤੇ ਜਿਹੜੀ ਇਹ ਇੰਟਰਫੀਅਰੈਂਸ ਹੈਗੀ ਹੈ? ਦੇਖੋ, ਇਹ ਲੜਾਈ ਤਾਂ ਜਿਵੇਂ ਭਾਈ ਸਾਹਿਬ ਹੋਣਾ ਨੇ ਬੜੇ ਸੁਚੱਜੇ ਢੰਗ ਨਾਲ ਕਿਹਾ ਹੈ ਕਿ ਪਹਿਲੇ ਦਿਨ ਤੋਂ ਹੀ ਜਦੋਂ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਦਾ ਬੀਜ ਬੋਇਆ ਹੈ, ਲੜਾਈ ਸਾਡੀ ਉਸ ਦਿਨ ਤੋਂ ਹੀ ਜਾਰੀ ਹੈ। ਅਸੀਂ ਆਪਣਾ ਜੋ ਹਿੱਸਾ ਹੈ, ਜੋ ਆਪਣਾ ਫਰਜ਼ ਹੈ, ਉਹ ਨਿਭਾ ਰਹੇ ਹਾਂ। ਇਸ ਮਿਸਾਲ ਨੂੰ ਅਸੀਂ ਜਲਦੀ ਰੱਖ ਰਹੇ ਹਾਂ, ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੋ ਭਾਰਤੀ ਹਕੂਮਤ ਹੈ
ਉਹ ਸਿੱਖਾਂ ਨੂੰ ਬਿਲਕੁਲ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ। ਦੇਖੋ, ਜਦੋਂ ਵਰਲਡ ਵਾਰ 2 ਦੇ ਵਿੱਚ ਹਿਟਲਰ ਦੀਆਂ ਫੌਜਾਂ ਨੂੰ ਹਾਰ ਮਿਲੀ ਤੇ ਉਦੋਂ ਵੈਸਟ ਨੇ ਬਹੁਤ ਖੁਸ਼ੀ ਮਨਾਈ ਕਿ ਅਸੀਂ ਨਾਜ਼ੀਜ਼ਮ ਨੂੰ ਜੋ ਹੈ ਉਹ ਹਰਾਇਆ ਹੈ ਜੀ। ਤੇ ਜੋ ਵਿਲ ਆਫ ਦ ਪੀਪਲ ਹੈ, ਜਿੱਥੇ ਡੈਮੋਕ੍ਰੈਟਿਕਲੀ ਇਲੈਕਟਡ ਅਫੀਸ਼ੀਅਲਸ ਨੇ, ਉਹਨਾਂ ਦੇਸ਼ਾਂ ਦੀ ਜਿੱਤ ਹੋਈ ਹੈ। ਪਰ ਮੈਂ ਚਾਹਾਂਗਾ ਕਿ ਉਹ ਬੜੀ ਵੱਡੀ ਇੱਕ ਭੁੱਲ ਕਰ ਰਹੇ ਸੀਗੇ, ਮੈਂ ਇਹ ਕਹਿਣਾ ਚਾਹਾਂਗਾ ਇੱਥੇ, ਕਿਉਂਕਿ ਜਿਹੜਾ ਕੰਟਰੀ 1 ਬਿਲੀਅਨ ਤੋਂ ਵੱਧ ਪਾਪੂਲੇਸ਼ਨ ਦਾ ਬਣਦਾ ਹੈ, ਜਿਸ ਦਾ ਨਾਮ ਇੰਡੀਆ ਰੱਖਿਆ ਜਾਂਦਾ ਹੈ, ਉਸ ਕੰਟਰੀ ਦੇ ਵਿੱਚ ਉਹ ਬੇਸਿਕਲੀ 1 ਤੋਂ ਵੱਧ ਬਿਲੀਅਨ ਲੋਕਾਂ ਨੂੰ ਨਾਜ਼ੀਜ਼ ਦੀ ਝੋਲੀ ਦੇ ਵਿੱਚ ਪਾ ਰਹੇ ਨੇ। ਜਿੱਥੇ ਕਿ ਉਹ ਸੋਚ ਰਹੇ ਨੇ ਕਿ ਸ਼ਾਇਦ ਨਾਜ਼ੀਜ਼ਮ ਖਤਮ ਹੋ ਰਿਹਾ ਹੈ, ਪਰ ਉਹ ਇਹ ਨਹੀਂ ਸਮਝ ਰਹੇ ਕਿ ਅਸੀਂ ਨਾਜ਼ੀਜ਼ਮ ਨੂੰ ਥਾਪੜਾ ਦੇ ਰਹੇ ਹਾਂ। ਉਹ ਕਿਉਂ? ਕਿਉਂਕਿ ਜਿਹੜੀ ਆਰੀਅਨ ਜਿਹੜੀ ਸਭਿਅਤਾ ਹੈ ਜਿਹਦੀ ਆਪਾਂ ਗੱਲ ਕਰਦੇ ਹਾਂ, ਹੁਣ ਵੀ ਏਰੀਅਨਸ ਦੀ ਗੱਲ ਆਉਂਦੀ ਹੈ ਕਿ ਉਹ ਇੱਕ ਮਾਨਸਿਕਤਾ, ਜਿੱਥੇ ਉਹਨਾਂ ਦੀ ਇੱਕ ਵਿਚਾਰਧਾਰਾ ਹੈ ਕਿ certain group of people are better than the rest of them, and it is the rest of the people's duty, which they have somehow put it into theory, and it's a theocracy of the Hindu national state, where they are making it legal to discriminate people. The caste system, what is it? It's nothing but a legal form of discrimination that has survived thousands and thousands of years. One way or another, they have been able to suppress other people. And the funny thing is, it's usually the majority oppressing the minority. But in this case, it's a minority. Brahmin, which is the top class, is a minority. And somehow they have divided the society into such a manner that they are able to control the majority. Because if I'm at the second sub-level, guess what? I'm going to go ahead and be bad to people who are standing or sitting at 3rd or 4th level. So where it is my karma, somehow it's legitimate. It has been legalized that it is my job to serve people who are higher than me. Whereas Sikhism completely condemns that system. So of course ਉਹਨਾਂ ਨੂੰ ਸਾਡੀ ਜੋ ਵਿਚਾਰਧਾਰਾ ਹੈ, ਸਾਨੂੰ ਜੋ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ, ਜੋ ਬਰਾਬਰਤਾ ਦੇ ਹੱਕ ਦਿੱਤੇ ਗਏ ਹਨ, ਨਾ ਕਿ ਸਿਰਫ ਸਾਰੇ ਵਰਗ ਦੇ ਲੋਕਾਂ ਦੇ, ਪਰ ਇਸਤਰੀ ਔਰ ਮਰਦ ਨੂੰ ਵੀ ਜੋ ਬਰਾਬਰਤਾ ਦਾ ਹੱਕ ਦਿੱਤਾ ਗਿਆ, ਉਹਨੂੰ ਉਸ ਚੀਜ਼ ਤੋਂ ਬਿਲਕੁਲ ਪ੍ਰੋਬਲਮ ਹੋਵੇਗੀ। ਔਰ ਅੱਜ ਉਹਨਾਂ ਕੋਲ ਇੰਨੀ ਤਾਕਤਵਰ ਜੋ ਕੰਟਰੀ ਹੈ, ਜਿਹਨੂੰ ਉਹ ਡੈਮੋਕ੍ਰੇਸੀ ਦਾ ਪਰਦਾ ਪਾ ਕੇ ਤੇ ਪਿੱਛੇ ਆਪਣਾ ਕਾਲੇ ਕਰਮ ਕਰ ਰਹੇ ਹਨ, ਉਹਨਾਂ ਨੂੰ ਸਾਡੇ ਤੋਂ ਬਿਲਕੁਲ ਪ੍ਰੋਬਲਮ ਹੋਏਗੀ। ਪਰ ਸਿੱਖ ਜੋ ਹਨ ਉਹ ਹਮੇਸ਼ਾ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਨੇ, ਔਰ ਸਾਡੇ ਤੋਂ ਪਹਿਲਾਂ ਵੀ ਬੜੇ ਜੂਝਦੇ ਆ ਰਹੇ ਨੇ, ਅਸੀਂ ਜੂਝ ਰਹੇ ਹਾਂ, ਸਾਡੇ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਸਾਡੇ ਤੋਂ ਵਧੀਆ ਤਰ੍ਹਾਂ ਜੂਝਣਾ ਹੈ। ਸੋ ਇਹ ਜਿਹੜੀ ਜੰਗ ਹੈ ਇਹ ਜਾਰੀ ਰਹੇਗੀ, ਔਰ ਇਹ ਇੱਕ ਕੰਟਰੀ ਦੀ ਨਹੀਂ ਹੈ, ਇਹ ਇੱਕ ਮਤਲਬ ਸਰਟਨ ਇਕੱਲੀ ਸਿੱਖਾਂ ਦੀ ਨਹੀਂ ਹੈ, ਇਹ ਪੂਰੀ ਇਨਸਾਨੀਅਤ ਦੀ ਜੰਗ ਹੈ। ਦੇਖੋ, ਅੱਜ ਵੂਮਨਸ ਰਾਈਟਸ ਦੀਆਂ ਜਿਹੜੀਆਂ ਮੂਵਮੈਂਟਸ ਚੱਲ ਰਹੀਆਂ ਨੇ, ਜਾਂ ਹੋਰ ਇਕੁਆਲਿਟੀ ਦੀਆਂ ਮੂਵਮੈਂਟਸ ਚੱਲ ਰਹੀਆਂ ਨੇ, ਇਹ ਅਸੀਂ 500 ਸਾਲ ਤੋਂ ਹੀ ਲੜਦੇ ਆ ਰਹੇ ਹਾਂ। ਅਸੀਂ ਇਹ ਮੂਵਮੈਂਟਸ ਚਲਾਈਆਂ ਹੋਈਆਂ ਨੇ। ਜਿੱਥੇ ਵੈਸਟ ਇਹਨਾਂ ਚੀਜ਼ਾਂ ਦੀ ਵੈਲਿਊ ਕਰਦਾ ਹੈ, ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੈਸਟ ਨੂੰ ਦਸੀਏ ਕਿ ਹਾਂ, ਜੋ ਤੁਸੀਂ ਕਰ ਰਹੇ ਹੋ, ਅਸੀਂ ਇਹਨਾਂ ਚੀਜ਼ਾਂ ਦੀ ਬਿਲਕੁਲ ਸਪੋਰਟ ਕਰਦੇ ਹਾਂ, ਔਰ ਅਸੀਂ ਸਪੋਰਟ ਕਰਦੇ ਆ ਰਹੇ ਹਾਂ। ਪਹਿਲਾਂ ਤੋਂ ਹੀ ਅਸੀਂ ਇਸ ਪੱਖ ਨੂੰ ਜਿਹੜਾ ਹੈ ਉਹ ਅੱਗੇ ਲੈ ਕੇ ਚੱਲ ਰਹੇ ਹਾਂ। ਪਰ ਜੇ ਮੈਂ ਵਾਪਸ ਉਹਦੇ ਵੱਲ ਆਵਾਂ, ਜਿਹੜੀ ਇੰਟਰਫੀਅਰੈਂਸ ਦੀ ਗੱਲ ਹੁੰਦੀ ਹੈ, ਉਹ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਦੀ ਕੈਂਪੇਨ ਦੇ ਹਵਾਲੇ ਨਾਲ ਉਹਨੂੰ ਡੀਰੇਲ ਕਰਨ ਦੀ ਗੱਲ ਹੋਵੇ, ਜਾਂ ਫ੍ਰੈਜ਼ਨੋ ਦੇ ਵਿੱਚ ਅਸੀਂ ਦੇਖਿਆ ਕਿ ਜਦੋਂ 1984 ਨੂੰ ਜੈਨੋਸਾਈਡ ਵਜੋਂ ਮਾਨਤਾ ਦੇਣ ਦਾ ਮਤਾ ਆਉਂਦਾ, ਤਾਂ ਉੱਥੇ ਇੰਡੀਅਨ ਕੌਂਸੂਲੇਟ ਵੱਲੋਂ ਜਿਹੜੀ ਡਾਇਰੈਕਟ ਇੰਟਰਫੀਅਰੈਂਸ ਹੈਗੀ ਹੈ ਉਹ ਹੁੰਦੀ ਹੈ। ਸੋ ਡਾਇਸਪੋਰਾ ਦੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੀ ਇਹ ਇੰਟਰਫੀਅਰੈਂਸ ਹੈਗੀ ਹੈ, ਗੁਰਦੁਆਰਿਆਂ ਦੇ ਵਿੱਚ ਇੰਟਰਫੀਅਰੈਂਸ ਹੈਗੀ ਹੈ, ਇੱਕ ਯੂਥ ਪਰਸਪੈਕਟਿਵ ਤੋਂ, ਖਾਸ ਤੌਰ ਤੇ ਯੂਥ ਨੂੰ ਐਜੂਕੇਟ ਕਰਨ ਦੇ ਹਵਾਲੇ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ, ਜਸਟ ਥੋੜੇ ਸ਼ਬਦਾਂ ਦੇ ਵਿੱਚ? ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਸਾਨੂੰ ਅਲਰਟ ਰਹਿਣਾ ਚਾਹੀਦਾ ਹੈ। ਜੋ ਯੂਥ ਹੈ ਉਹ ਸਾਡਾ ਵੈਲ ਇਨਫੋਰਮਡ ਹੋਣਾ ਚਾਹੀਦਾ, ਉਹਨਾਂ ਨੂੰ ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹੀਦਾ ਹੈ ਵਧੀਆ ਤਰੀਕੇ ਦੇ ਨਾਲ। ਜਿੱਥੇ ਕਾਲਜਸ ਤੋਂ, ਯੂਨੀਵਰਸਿਟੀਜ਼ ਤੋਂ ਵਧੀਆ ਡਿਗਰੀਜ਼ ਲੈਂਦੇ ਨੇ, ਉੱਥੇ ਗੁਰੂ ਦੀ ਮੱਤ ਵੀ ਨਾਲ ਰੱਖਣ ਤੇ ਆਪਣੇ ਆਪ ਨੂੰ ਹਰ ਵੇਲੇ ਸੁਚੇਤ ਰੱਖਣ ਗਤੀਵਿਧੀਆਂ ਤੋਂ। ਕਿਉਂਕਿ ਇਹ ਮਤ ਅਸੀਂ ਸੋਚੀਏ ਕਿ ਇਹ ਸਿਰਫ ਇੱਕ ਪੰਜਾਬ ਦੀ ਜਾਂ ਇੰਡੀਆ ਦੀ ਪ੍ਰੋਬਲਮ ਹੈ, ਜਾਂ ਸਿੱਖਾਂ ਦੀ ਤੇ ਹਿੰਦੂਆਂ ਦੀ ਪ੍ਰੋਬਲਮ ਹੈ। ਇਹ ਪ੍ਰੋਬਲਮ ਯੂਨੀਵਰਸਲ ਹੈ, ਔਰ ਇਹ ਪ੍ਰੋਬਲਮ ਬ੍ਰਾਹਮਣਵਾਦੀ ਜੋ ਹੈ ਇਹ ਸਾਡਾ ਇੱਥੇ ਤੱਕ ਪਿੱਛਾ ਕਰ ਰਹੀ ਹੈ। ਇੰਡੀਆ ਦਾ ਪ੍ਰਧਾਨ ਮੰਤਰੀ ਜੋ ਨਰਿੰਦਰ ਮੋਦੀ ਹੈ, ਇੰਗਲੈਂਡ ਦੇ ਵਿੱਚ ਆ ਰਿਹਾ ਹੈ ਤੇ ਉੱਥੇ ਕਹਿ ਰਿਹਾ ਹੈ ਕਿ ਸਿੱਖ ਜੋ ਨੇ ਉਹ ਟੈਰਰਿਸਟ ਨੇ।
ਜਿਹੜੀ ਕਿ ਇੱਕ ਬੜੀ ਹਾਸੋਹਾਣੀ ਗੱਲ ਹੈ ਕਿ ਤੂੰ ਐਡੀ ਵੱਡੀ ਡੈਮੋਕ੍ਰੇਸੀ ਦਾ ਪ੍ਰਧਾਨ ਮੰਤਰੀ ਹੈ ਔਰ ਤੇਰੇ ਮੂੰਹੋਂ ਇਹ ਗੱਲ ਬਿਲਕੁਲ ਵੀ ਸੱਜਦੀ ਨਹੀਂ ਹੈ ਕਿ ਇੱਕ ਪੂਰੇ ਰਿਲੀਜਨ ਨੂੰ, ਜਿਹੜਾ ਵਰਲਡ ਦਾ 5th ਲਾਰਜੈਸਟ ਰਿਲੀਜਨ ਹੈ, ਉਸ ਤੇ ਤੂੰ ਇਹ ਲੇਬਲ ਲਾ ਰਿਹਾ ਹੈ ਔਰ ਮਨ ਘੜਤ ਆਪਣੀਆਂ ਗੱਲਾਂ ਕਿ ਜੋ ISI ਪਾਕਿਸਤਾਨ ਦੀ ਇੰਟੈਲੀਜੈਂਸ ਹੈ ਉਹ ਇਹਨਾਂ ਨੂੰ ਟ੍ਰੇਨਿੰਗ ਦੇ ਰਹੀ ਹੈ, ਇਹਨਾਂ ਦੇ ਗੁਰਦੁਆਰੇ ਜੋ ਨੇ ਉਹ ਟੈਰਰਿਸਟ ਸੈਂਟਰ ਨੇ। ਇਹ ਗੱਲ ਬਹੁਤ ਹੀ ਹਾਸੋਹਾਣੀ ਹੈ ਔਰ ਨਾਲ ਦੀ ਨਾਲ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਜਿਹੜੀ ਸਾਡੀ ਯੰਗ ਪੀੜ੍ਹੀ ਹੈ ਉਹ ਇਹਨਾਂ ਪ੍ਰੋਬਲਮਸ ਨੂੰ ਆਪਣੀਆਂ ਪ੍ਰੋਬਲਮ ਸਮਝੇ। ਇਹ ਕੋਈ ਐਸੀ ਪ੍ਰੋਬਲਮ ਨਹੀਂ ਹੈ ਜਿਹੜੀ ਸਾਡੇ ਪਿਓ ਦਾਦਿਆਂ ਦੀ ਸੀ, ਇਹ ਸਾਡੀ ਵੀ ਪ੍ਰੋਬਲਮ ਹੈ ਔਰ ਆਉਣ ਵਾਲੀਆਂ ਪੀੜ੍ਹੀਆਂ ਦੀ ਹੈ, ਕਿਉਂਕਿ ਜ਼ੋਰ ਲੱਗਿਆ ਹੋਇਆ ਹੈ ਕਿ ਜੋ ਸਿੱਖਾਂ ਦੀ ਸੋਚ ਹੈ ਇਹਨੂੰ ਖਤਮ ਕੀਤਾ ਜਾਏ। ਜੀ ਬਿਲਕੁਲ। ਸੋ ਇਸੇ ਦੀ ਜਿਹੜੀ ਡਾਇਸਪੋਰਾ ਦੀਆਂ ਐਕਟੀਵਿਟੀਜ਼ ਹੈਗੀਆਂ ਨੇ ਉਹ ਜ਼ਰੂਰੀ ਨੇ, ਤੇ ਖਾਸ ਤੌਰ ਤੇ ਜਿਸ ਵਿਸ਼ੇ ਤੇ ਅਸੀਂ ਅੱਜ ਗੱਲ ਕਰ ਰਹੇ ਹਾਂ, ਨਗਰ ਕੀਰਤਨ ਦੀ, ਸਿੱਖ ਡੇ ਪੈਰੇਡ ਦੀ, ਸਿੱਖ ਫਰੀडम ਮਾਰਚ ਦੀ, ਸੋ ਉਸ ਵੱਲ ਅੰਤ ਦੇ ਵਿੱਚ ਮੈਂ ਸਾਡੇ ਦਰਸ਼ਕਾਂ ਨੂੰ ਵੀ ਉਧਰ ਨੂੰ ਧਿਆਨ ਲੈ ਕੇ ਆਵਾਂ। ਚੱਠਾ ਸਾਹਿਬ, ਜੇ ਤੁਸੀਂ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਹੈ 7 ਤਰੀਕ ਨੂੰ, ਇਹਦੀਆਂ ਥੋੜ੍ਹੀਆਂ ਜਿਹੀਆਂ ਡੀਟੇਲ ਸਾਡੇ ਨਾਲ ਸਾਂਝੀਆਂ ਕਰ ਸਕੋ ਤਾਂ ਕਿ ਜਿਹੜੇ ਦਰਸ਼ਕ ਸਾਨੂੰ ਇਸ ਵਕਤ ਦੇਖ ਰਹੇ ਆ ਉਹ ਕਿਵੇਂ ਜਿਹੜੇ ਆਰਗੇਨਾਈਜ਼ਰਸ ਨੇ ਉਹਨਾਂ ਤੱਕ ਪਹੁੰਚ ਕਰ ਸਕਦੇ ਆ, ਜਾਂ ਹੋਰ ਜਿਹੜੀਆਂ ਡੀਟੇਲਸ ਨੇ ਇਸ ਦੀਆਂ। ਹਾਂਜੀ, ਉਹ ਇਸ ਤਰ੍ਹਾਂ ਹੈ ਕਿ ਅਗਲੇ ਸੈਟਰਡੇ 7 ਅਪ੍ਰੈਲ ਨੂੰ ਵਾਸ਼ਿੰਗਟਨ DC ਵਿੱਚ ਜੋ ਫਰੀडम ਮਾਰਚ ਔਰ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ, ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਪਰੇਡ ਕੱਢੀ ਜਾ ਰਹੀ ਹੈ ਜੀ। ਇਹ ਜੋ ਪਰੇਡ ਹੈ 10 ਵਜੇ ਜਾਂ 10 ਵਜੇ ਨਾਲ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਔਰ 10 ਵਜੇ 9 ਤੋਂ 10 ਵਜੇ 9 ਵਜੇ ਨਾਲ ਜੋ ਫਲੋਟਸ ਹਨ ਉਹਨਾਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ, ਉਹਨਾਂ ਦੀ ਡੈਕੋਰੇਸ਼ਨ ਸ਼ੁਰੂ ਹੋ ਜਾਂਦੀ ਹੈ। ਇਹ ਕਾਂਸਟੀਟਿਊਸ਼ਨ ਐਵਨਿਊ ਅਤੇ 20 ਸਟਰੀਟ ਤੋਂ ਸ਼ੁਰੂ ਹੋਵੇਗੀ। 11 ਵਜੇ ਤੋਂ ਲੈ ਕੇ 1 ਵਜੇ ਤੱਕ ਜੋ ਹੈ ਇਹ ਕੀਰਤਨ ਦਰਬਾਰ ਔਰ ਢਾਡੀ 12 ਵਜੇ ਹੋਣਗੀਆਂ ਉੱਥੇ ਜੀ। ਔਰ 1 ਵਜੇ ਤੋਂ ਜੋ ਹੈ ਇਹ ਮਾਰਚ ਜੋ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼ੁਰੂ ਹੋਏਗਾ, ਰਹਿਨਮਾਈ ਹੇਠ ਸ਼ੁਰੂ ਹੋਏਗਾ ਔਰ ਇਹ ਕਾਂਸਟੀਟਿਊਸ਼ਨ ਤੇ 20 ਐਵਨਿਊ ਤੋਂ ਚੱਲ ਕੇ ਕੈਪੀਟਲ ਹਿੱਲ ਤੱਕ ਪਹੁੰਚੇਗਾ, ਜੋ ਕਿ 1.5 ਘੰਟੇ ਦਾ ਰਾਹ ਹੈ। ਜਿਹੜੀਆਂ ਦੂਰ ਦਰਾਡਿਓਂ ਸੰਗਤਾਂ ਬਾਕੀ ਸਟੇਟਾਂ ਦੇ ਵਿੱਚੋਂ ਕੀ ਉੱਥੋਂ ਵੀ ਆ ਰਹੀਆਂ ਨੇ? ਇਹ ਸਾਰੇ ਹੀ ਈਸਟ ਕੋਸਟ ਦੇ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ ਹੈ, ਜਿਵੇਂ ਕਿ ਨਿਊਯਾਰਕ ਹੈ, ਨਿਊ ਜਰਸੀ ਹੈ, ਪੈਂਸਿਲਵੇਨੀਆ ਹੈ, ਕਨੈਟੀਕਟ ਹੈ, ਡੈਲਵੇਅਰ ਹੈ, ਮੈਰੀਲੈਂਡ ਹੈ, ਵਰਜੀਨੀਆ ਹੈ, ਵਾਸ਼ਿੰਗਟਨ DC ਹੈ ਔਰ ਜੋ ਮਿਡਵੈਸਟ ਦੀਆਂ ਸਟੇਟਸ ਹਨ, ਓਹਾਇਓ ਹੈ, ਮਿਸ਼ੀਗਨ ਹੈ, ਇੰਡੀਆਨਾ ਹੈ, ਸ਼ਿਕਾਗੋ ਤੋਂ ਵੀ ਸੰਗਤ ਆਉਂਦੀ ਹੈ ਔਰ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਕੈਲੀਫੋਰਨੀਆ ਤੋਂ ਵੀ ਸਾਡੇ ਕੋਲ ਸਿੰਘ ਆ ਰਹੇ ਹਨ, ਹਿਊਸਟਨ ਤੋਂ ਸਿੰਘ ਆ ਰਹੇ ਹਨ। ਸੋ ਇਹ ਬਹੁਤ ਉਤਸ਼ਾਹ ਹੈ ਸਾਰੀ ਸੰਗਤ ਦੇ ਵਿੱਚ ਔਰ ਬਹੁਤ ਸੁਚੱਜੇ ਢੰਗ ਨਾਲ ਜੋ ਹੈ ਪ੍ਰਬੰਧ ਈਸਟ ਕੋਸਟ ਜੋ ਕੋਆਰਡੀਨੇਸ਼ਨ ਕਮੇਟੀ ਹੈ ਉਹ ਕਰ ਰਹੀ ਹੈ ਔਰ ਇਹਨਾਂ ਦੇ ਜੋ ਜਿਹੜੇ ਪੋਸਟਰ ਹਨ ਇਹ ਸਾਰੇ ਹੀ ਇਹਨਾਂ ਸਟੇਟਾਂ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਲੱਗੇ ਹੋਏ ਹਨ ਔਰ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਦੱਸੀ ਹੋਈ ਹੈ ਕਿ ਕਿਸ ਤਰ੍ਹਾਂ ਤੁਸੀਂ ਕਿਹਨੂੰ ਕੰਟੈਕਟ ਕਰਨਾ ਹੈ। ਬਹੁਤ ਸਾਰਿਆਂ ਗੁਰਦੁਆਰਿਆਂ ਵੱਲੋਂ ਬੱਸਾਂ ਲਿਆਈਆਂ ਜਾ ਰਹੀਆਂ ਹਨ, ਬੱਸਾਂ ਕੀਤੀਆਂ ਗਈਆਂ ਹਨ। ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨਾਲ ਕੰਟੈਕਟ ਕਰੋ ਔਰ ਉਹ ਬੱਸਾਂ ਲਿਆ ਰਹੇ ਹਨ ਤਾਂ ਕਿ ਤੁਸੀਂ ਇਸ ਪਰੇਡ ਦਾ ਹਿੱਸਾ ਬਣ ਸਕੋ ਔਰ ਇਹ ਬਹੁਤ ਚੰਗਾ ਮੌਕਾ ਹੈ ਕਿ ਅਸੀਂ ਵੱਧ ਤੋਂ ਵੱਧ ਸੰਗਤ, ਜਿੰਨੀ ਗਿਣਤੀ ਵਿੱਚ ਅਸੀਂ ਸੰਗਤ ਇਕੱਠੀ ਹੋਵਾਂਗੇ ਉਨਾ ਹੀ ਸਿੱਖ ਕਮਿਊਨਿਟੀ ਨੂੰ ਲਾਭ ਹੋਏਗਾ। ਜਿਸ ਤਰ੍ਹਾਂ ਕਿ ਪਵਨ ਹੋਣਾ ਦੱਸਿਆ ਹੈ ਕਿ ਜਦੋਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਸ਼ਾਮਲ ਹੁੰਦੇ ਹੋ ਉਦੋਂ ਇੱਥੋਂ ਦੇ ਜੋ ਪੋਲੀਟੀਸ਼ੀਅਨ ਹੈ ਉਹ ਦੇਖਦੇ ਹਨ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਇੰਨੀ ਗਿਣਤੀ ਵਿੱਚ ਜੇ ਇੱਥੇ ਇਕੱਠੇ ਹੋਏ ਹਨ ਤੇ ਇਹਨਾਂ ਦੀਆਂ ਵੋਟਾਂ ਜੋ ਹਨ ਉਹਨਾਂ ਨੇ ਲੈਣੀਆਂ ਹਨ। ਸੋ ਉਹ ਤੁਹਾਡੀ ਆਵਾਜ਼ ਸੁਣਨ ਵਾਸਤੇ ਤਿਆਰ ਹੁੰਦੇ ਹਨ ਜੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਵੋਗੇ ਤੇ ਨਾਲ ਹੀ ਤੁਸੀਂ ਆਪਣੀ ਆਇਡੈਂਟੀਟੀ ਸ਼ੋਅ ਕਰੋਗੇ ਔਰ ਨਾਲ ਹੀ ਜੋ ਤੁਸੀਂ ਆਪਣਾ ਰਾਜ ਭਾਗ ਲੈਣਾ ਹੈ ਉਸ ਦੇ ਵਿੱਚ ਵੀ ਹਿੱਸਾ ਪਾਓਗੇ। ਉਸ ਦੇ ਵਿੱਚ ਵੀ ਇਹ ਨਾਲ ਹੀ ਇੱਕ ਕਦਮ ਹੈ ਉਸ ਰਾਜ ਭਾਗ ਨੂੰ ਪ੍ਰਾਪਤ ਕਰਨ ਵਾਸਤੇ ਵਿੱਚ ਇਹ ਜੋ ਮਾਰਚ ਹਨ, ਇਹ ਜੋ ਸਿੱਖ ਡੇ ਪਰੇਡ ਹੈ, ਇਹ ਉਸ ਦਾ ਇੱਕ ਹਿੱਸਾ ਹੀ ਹੈ, ਉਸ ਦਾ ਇੱਕ ਅਨਦਰ ਸਟੈਪ ਹੈ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਜਿੱਥੇ ਵੀ ਸਾਡੀ ਆਵਾਜ਼ ਆ ਰਹੀ ਹੈ, ਜੋ ਵੀ ਸਾਨੂੰ ਸੁਣ ਰਿਹਾ ਹੈ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਅਸੀਂ ਵਰਜੀਨੀਆ ਤੋਂ, ਮੈਰੀਲੈਂਡ ਤੋਂ, DC ਤੋਂ ਤੁਹਾਡੇ ਸਨਮੁਖ ਹੋਏ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਹੁਮਮ ਆ ਕੇ ਵੱਡੀ ਗਿਣਤੀ ਦੇ ਵਿੱਚ ਇਸ ਪਰੇਡ ਵਿੱਚ ਸ਼ਾਮਲ ਹੋਵੋ ਔਰ ਇਹ ਬੜੇ ਆਰਗੇਨਾਈਜ਼ ਔਰ ਬਹੁਤ ਡਿਸਿਪਲਿਨ ਤਰੀਕੇ ਨਾਲ ਪਰੇਡ ਹੁੰਦੀ ਹੈ ਔਰ ਹੋਵੇਗੀ ਔਰ ਅਸੀਂ ਤੁਹਾਡੀ ਸ਼ਮੂਲੀਅਤ ਦੀ
ਸ਼ਮੂਲੀਅਤ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਤੁਸੀਂ ਆਓ, ਅਸੀਂ ਤੁਹਾਡੀ ਸੇਵਾ ਕਰੀਏ। ਜੀ ਬਿਲਕੁਲ। ਭਾਈ ਸਾਹਿਬ ਨਰਿੰਦਰ ਸਿੰਘ ਜੀ, ਤੁਸੀਂ ਅੰਤ ਦੇ ਵਿੱਚ ਕੀ ਕਹਿਣਾ ਚਾਹੋਗੇ? ਕਨਕਲੂਡਿੰਗ ਕਮੈਂਟ ਇਹ ਸਾਰੀ ਵਿਚਾਰ ਚਰਚਾ ਦਾ, ਤੇ ਓਵਰਆਲ ਜਦੋਂ ਅਸੀਂ ਨਗਰ ਕੀਰਤਨ ਦੀ ਗੱਲ ਕਰਦੇ ਹਾਂ, ਸਿੱਖ ਫਰੀडम ਮਾਰਚ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਇੱਕ ਅਪੀਲ ਦੇ ਤੌਰ ਤੇ ਓਵਰਆਲ ਜਿਹੜੀ ਵੀ ਅਸੀਂ ਅੱਜ ਗੱਲਬਾਤ ਕੀਤੀ ਹੈ, ਇਹਨੂੰ ਸੰਖੇਪ ਦੇ ਵਿੱਚ। ਮੈਂ ਸਮਝਦਾ ਕਿ ਇਹ ਜਿਹੜੀ ਪਰੇਡ ਆ, ਜਿਸ ਤਰ੍ਹਾਂ ਕਿ ਪਹਿਲਾਂ ਸਾਰਿਆਂ ਵੀਰਾਂ ਨੇ ਦੱਸਿਆ ਤੁਹਾਨੂੰ, ਕਿ ਇਹ ਇੱਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਹੜਾ ਇਹਦੀ ਲਾਈਨ ਇੱਕ ਹੀ ਆ। ਜਿਸ ਤਰ੍ਹਾਂ ਕਿ ਕੈਨੇਡਾ ਵਿੱਚ ਲੈ ਲਓ, ਸਾਜਨ ਹਰਜੀਤ ਸਿੰਘ ਸਾਜਨ ਗਏ, ਔਰ ਜਗਮੀਤ ਸਿੰਘ ਜਿਹੜੇ NDP ਦੇ ਮੈਂ ਪ੍ਰਧਾਨ ਉੱਭਰ ਕੇ ਆਏ ਨੇ, ਔਰ ਅਗਲੇ ਪ੍ਰਾਈਮ ਮਿਨਿਸਟਰ ਹੋਣਗੇ ਕੈਨੇਡਾ ਦੇ। ਔਰ ਇਹ ਹਰ ਸਿੱਖ ਨੂੰ ਜਿਹੜਾ ਹੈ ਜਿਸ ਕੈਟਾਗਰੀ 'ਚ ਅੱਤਵਾਦੀ 'ਚ ਰੱਖ ਕੇ ਔਰ ਸਿੱਖ ਸਰਬੱਤ ਦਾ ਭਲਾ ਮੰਗਦਾ ਹੈ, ਉਸ ਤਰੀਕੇ ਨਾਲ ਲਿਆ ਜਾ ਰਿਹਾ ਹੈ। ਤੇ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਗੁਰੂ ਕਿਰਪਾ ਕਰ ਰਿਹਾ ਹੈ, ਸਾਡੇ ਸਿੱਖ ਇਕੱਠੇ ਹੋ ਕੇ ਜੇ 9/11 ਆਇਆ ਤੇ ਸਿੱਖ ਕੋਲੀਸ਼ਨ, ਯੂਨਾਈਟਿਡ ਸਿੱਖ ਸੈਲਡਪ ਤੇ ਹੋਰ ਸਮੂਹ ਜਥੇਬੰਦੀਆਂ ਨੇ ਰਲ ਕੇ ਸਿੱਖਾਂ ਦੀ ਪਹਿਚਾਣ ਜਿਹੜੀ ਆ ਦੋਹਾਂ ਹਾਊਸਾਂ 'ਚ, ਸੈਨੇਟ 'ਚ ਤੇ ਹਾਊਸ 'ਚ ਜਿਹੜੀ ਉਹ ਲਿਆਂਦੀ, ਬੜੀ ਮਿਹਨਤ ਕੀਤੀ। ਉਸੇ ਤਰੀਕੇ ਨਾਲ ਹੀ ਮੈਂ ਸਮਝਦਾ ਕਿ ਹੁਣ 5 ਸਾਲ ਪਹਿਲਾਂ ਜਿਹੜੀ ਆ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆ ਕੇ ਉਹਨਾਂ ਨੇ ਖਾਸ ਕਰਕੇ ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ, ਸਰਦਾਰ ਹਰਪ੍ਰੀਤ ਸਿੰਘ ਸੰਧੂ, ਡਾਕਟਰ ਅਮਰਜੀਤ ਸਿੰਘ, ਹੋਰ ਬਹੁਤ ਸਮੁੱਚਿਆਂ ਵੀਰਾਂ ਨੇ ਰਲ ਕੇ ਜਿਹੜਾ ਹੈ ਸਾਡੇ ਕੋਈ 52 ਕਾਂਗਰਸਮੈਨ ਹਨ ਸਿੱਖ ਕਾਕਸ ਦੇ, ਜਿਹੜੀਆਂ ਕਿ ਸਾਡੀਆਂ ਦਰਪੇਸ਼ ਉਹ ਤੁਹਾਡਾ ਇਹ ਸਾਰਿਆਂ ਦਾ ਇਕੱਠ ਹੈ, ਸਾਂਝੀ ਵਾਰਤਾ ਦਾ ਹੈ ਕਿ ਜਿਹੜੇ ਅਸੀਂ ਰਲ ਕੇ ਕੰਮ ਕਰ ਰਹੇ ਹਾਂ, ਉਹਦੇ ਸਾਡੀਆਂ ਪ੍ਰਾਪਤੀਆਂ ਹੋ ਰਹੀਆਂ ਹਨ। ਤੇ ਮੈਂ ਸਮਝਦਾ ਹਾਂ ਕਿ ਇਹ ਇੱਕ ਜਥੇਬੰਦੀ, ਜਿਸ ਤਰ੍ਹਾਂ ਕਿ ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਇਨੀਸ਼ੀਏਟ ਕਰ ਰਹੀ ਹੈ, ਸਿੱਖਸ ਫਾਰ ਜਸਟਿਸ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ, ਹਿਊਮਨ ਰਾਈਟਸ ਕਮੇਟੀਆਂ ਹਨ, ਬਾਕੀ ਜਿੰਨੀਆਂ ਵੀ ਜਥੇਬੰਦੀਆਂ ਹਨ, ਖਾਸ ਕਰਕੇ ਗੁਰੂ ਘਰ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਹਨ, ਜਿਹੜੀਆਂ ਕਿ ਮੈਂ ਪਿਛਲੇ 30 ਸਾਲ ਤੋਂ ਦੇਖ ਰਿਹਾ ਹਾਂ ਕਿ ਕਿਸ ਤਰ੍ਹਾਂ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਉਹ ਅੰਬੈਸੀਆਂ ਦੇ ਥਰੂ ਵੀਜ਼ਿਆਂ ਦੇ ਲਾਰੇ ਲਾ ਕੇ ਸਾਡਿਆਂ ਲੋਕਾਂ ਨੂੰ ਭਰਮਾ ਕੇ ਸਾਡੇ ਗੁਰੂ ਘਰਾਂ 'ਚ ਵੜ ਕੇ ਔਰ ਸਾਡਾ ਜਿਹੜਾ ਆ ਉਹ ਆਪਸੀ ਲੜਾਈਆਂ ਕਰਾਉਂਦੇ ਰਹੇ ਹਨ। ਇਹ ਬਹੁਤ ਇੱਕ ਵੱਡਾ ਜਿਹੜਾ ਆਪਣਾ ਕੈਨੇਡਾ ਤੋਂ ਇਹ ਕੰਮ ਸ਼ੁਰੂ ਹੋਇਆ ਕਿ ਉਹਨਾਂ ਨੇ ਇਸ ਚੀਜ਼ ਨੂੰ ਪਛਾਣ ਕੇ ਔਰ ਜਿਹੜੇ ਨੁਮਾਇੰਦੇ ਹਨ ਉਸ ਤਰ੍ਹਾਂ ਸੇਵਾ ਹਰ ਇੱਕ ਲਈ ਬਰਾਬਰ ਹੈ। ਗੁਰੂ ਘਰ ਦੇ ਚਾਰੇ ਦਰਵਾਜ਼ੇ ਖੁੱਲ੍ਹੇ ਹਨ, ਕੋਈ ਧਰਮ, ਕੋਈ ਲਿੰਗ, ਕੋਈ ਜਾਤ, ਕਿਸੇ 'ਚ ਕੋਈ ਵਿਤਕਰਾ ਨਹੀਂ ਹੈ। ਪਰ ਉਹ ਲੋਕ ਜਿਹੜੇ ਹਿੰਦੁਸਤਾਨ ਦੇ ਨੁਮਾਇੰਦੇ ਹਨ ਔਰ ਸਿਰਫ ਸਿੱਖਾਂ ਨੂੰ ਉੱਥੇ ਦੂਜੇ ਨੰਬਰ ਦਾ ਸ਼ਹਿਰੀ ਬਣਾ ਕੇ ਔਰ ਦੁਨੀਆ ਵਿੱਚ ਸਿਰਫ ਐਜ਼ ਏ ਟੈਰਰਿਸਟ ਪੇਸ਼ ਕਰਨਾ ਚਾਹੁੰਦੇ ਹਨ, ਉਹਨਾਂ ਨੇ ਉੱਥੋਂ ਦੀ ਰੋਕ ਲੱਗਣ ਨਾਲ ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੀਆਂ ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਰਮਨ 'ਚ ਜਿਹੜੇ ਨੇ ਇਹਨਾਂ ਦੇ ਲੋਕ ਰੈਕਗਨਾਈਜ਼ ਵੀ ਹੋਏ, ਉਹ ਉੱਥਾਂ ਦੇ ਜਿਹੜੀ ਸਿਕਿਉਰਿਟੀ CID ਉਹਨਾਂ ਫੜ ਕੇ ਅੰਦਰ ਵੀ ਦਿੱਤੇ। ਇੰਗਲੈਂਡ, ਪੂਰੇ ਦੁਨੀਆ ਭਰ ਵਿੱਚ ਸਿੱਖ ਜਿਹੜੇ ਨੇ ਉਹ ਜਾਗਰੂਕ ਹੋਏ ਨੇ। ਔਰ ਮੈਂ ਇੱਕ ਬੇਨਤੀ ਇਸੇ ਜ਼ਰੂਰ ਕਰਨੀ ਚਾਹਾਂਗਾ ਸਮੁੱਚੀ ਸਿੱਖ ਕੌਮ ਨੂੰ ਕਿ ਜੋ ਦੁਸ਼ਮਣ ਬਾਤ ਕਰੇ, ਅਨਹੋਣੀ ਵਾਲੀ ਗੱਲ ਹੋ ਰਹੀ ਹੈ, ਸਾਨੂੰ ਹੁਣ ਫੇਸਬੁੱਕ, WhatsApp ਜਾਂ ਜਿਹੜਾ ਮੀਡੀਆ ਹੈ, ਜਿੱਥੇ ਸਾਨੂੰ ਉਸ ਦਾ ਫਾਇਦਾ ਹੈ ਉੱਥੇ ਨੁਕਸਾਨ ਵੀ ਬਹੁਤ ਹੈ। ਅਸੀਂ ਆਪਣੇ ਭਰਾਵਾਂ ਨੂੰ ਸੋਚ ਵਿਚਾਰ ਕੇ ਵੇਖ ਕੇ ਕੋਈ ਕਮੈਂਟ ਕਰੀਏ। ਜੋ ਸਾਡੇ ਨਾਲ ਪਿੱਛੇ ਹੋ ਰਿਹਾ ਹੈ, ਆ ਕੀ ਵਾਪਰਿਆ ਹੈ ਕੁਝ ਦਿਨ ਪਹਿਲਾਂ 20 ਤਰੀਕ ਨੂੰ ਕੀ ਵਾਪਰਿਆ ਹੈ, ਕੀ ਮੰਗ ਰਿਹਾ ਸੀ ਸਾਡਾ ਵੀਰ ਸਰਦਾਰ ਗੁਰਬਖਸ਼ ਸਿੰਘ, 2 ਵਾਰ ਉਹਨਾਂ ਦੀ ਜਿਹੜੀ ਮੈਂ ਤੁਸੀਂ ਗੱਲ ਕੀਤੀ ਆ ਵੀ ਕਿਵੇਂ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਸਾਡੇ ਵਿੱਚ ਦਖਲ ਦਿੰਦੀ ਆ, ਚਾਹੇ ਉਹ ਬਾਦਲਾਂ ਦੇ ਥਰੂ ਹੋਏ, ਚਾਹੇ ਅਮਰਿੰਦਰ ਦੇ ਥਰੂ ਹੋਏ, ਚਾਹੇ GK ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਸ ਵਿਚਾਰੇ ਨੇ ਕੀ ਮੰਗਿਆ ਸੀ? ਇੱਕ ਉਹਨੇ ਭੁੱਖ ਹੜਤਾਲ ਸ਼ੁਰੂ ਕੀਤੀ ਕਿ ਜਿਨ੍ਹਾਂ ਨੇ ਸਿੱਖਾਂ ਨੇ ਨਹੀਂ, ਪੂਰੇ ਹਿੰਦੁਸਤਾਨ ਵਿੱਚ ਕਿਸੇ ਨੇ ਵੀ ਜਿੰਨੇ ਆਪਣੀ ਸਜ਼ਾ ਪੂਰੀ ਕਰ ਰਹੀ ਹੈ, ਉਹ ਕਿਸੇ ਵੀ ਜਾਤ ਦਾ ਹੈ, ਕਿਸੇ ਵੀ ਧਰਮ ਦਾ ਕੋਈ ਵੀ ਆ, ਉਹਨੂੰ ਜੇਲ੍ਹਾਂ ਤੋਂ ਬਾਹਰ ਕੱਢਿਆ ਜਾਵੇ। ਤੇ ਫਿਰ ਪਹਿਲਾਂ ਬਾਦਲਾਂ ਨੂੰ ਉਹਨਾਂ ਨੇ ਮੋਹਰਾ ਬਣਾ ਕੇ ਵਰਤਿਆ ਔਰ ਜਥੇਦਾਰ ਜਿਹੜਾ ਸਰਕਾਰੀ ਜਥੇਦਾਰ ਗੁਰਬਚਨਾ ਹੈ ਉਹਨੂੰ ਵਰਤ ਕੇ ਉਹਨਾਂ ਨੇ ਜੂਸ ਪਿਆ ਕੇ ਉਹਦਾ ਜਿਹੜਾ ਵਾ ਭੰਗ ਕਰਾਇਆ, ਉਹਦਾ ਵਰਤ। ਫਿਰ ਉਹਨਾਂ ਨੇ ਦੂਜੀ ਵਾਰ ਰੱਖਿਆ ਉਸ ਵਿਚਾਰੇ ਨੇ, ਉਹ ਇੱਕ ਸੱਚਾ ਸੁੱਚਾ ਇਨਸਾਨ ਸੀਗਾ। ਦੂਜੀ ਵਾਰ GK ਨੂੰ ਵਾੜ ਕੇ ਹੋਰ ਫੀਲੇ ਵਾੜ ਕੇ ਇਹਨਾਂ ਨੇ ਭੰਗ ਕਰਾਇਆ। ਫਿਰ ਉਹ ਤੀਜੀ ਵਾਰ ਜਦੋਂ ਭਾਈ ਜਗਤਾਰ ਸਿੰਘ ਹਵਾਲਾ ਜਿਹੜਾ ਕਿ ਸਰਬੱਤ ਖਾਲਸਾ ਨੇ ਅਕਾਲ ਤਖਤ ਦੇ ਜਥੇਦਾਰ ਥਾਪੇ ਨੇ, ਜਿਨ੍ਹਾਂ ਨੂੰ ਵੀ ਕਿ ਬਿਨਾਂ ਵਜ੍ਹਾ
ਉਮਰ ਕੈਦ ਪੂਰੀ ਹੋਣ ਤੋਂ ਬਿਨਾਂ ਵੀ ਜਿਹੜਾ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਹੋਇਆ ਹੈ, ਉਹਨਾਂ ਨੇ ਜਾ ਕੇ ਜਿਹੜੇ ਆ ਉਹ ਕਮੈਂਟ ਕੀਤੇ ਤੇ ਉਹਨਾਂ ਨੇ ਫਿਰ ਕਿਹਾ ਕਿ ਹੁਣ ਮੈਂ ਐਸੀ ਲੜਾਈ ਲੜਾਂਗਾ ਕਿ ਜਾਂ ਇਹ ਸੱਚ ਜਿਹੜਾ ਹੱਕ ਸੱਚ ਇਨਸਾਫ ਹੋਵੇਗਾ ਜਾਂ ਮੈਂ ਜਾਨ ਦੇ ਦੇਗਾ। ਉਹਨੇ ਜਾਨ ਦੇ ਦਿੱਤੀ। ਔਰ ਕਿਸ ਤਰੀਕੇ ਨਾਲ ਜੇ ਤੁਸੀਂ ਮੀਡੀਆ ਆਵਾਜ਼ ਕੀਤਾ ਹੋਵੇ, ਮੈਂ 2 ਦਿਨ ਉਹ ਸੁੱਤਾ ਨਹੀਂ, ਮੈਂ ਆਵਾਜ਼ ਕੀਤਾ ਪੂਰਾ ਮੀਡੀਆ, ਕਿਸ ਤਰ੍ਹਾਂ ਉੱਤੋਂ ਕਹਿ ਰਹੇ 1 ਦਿਨ ਨਹੀਂ ਚੱਲਣ ਦਿੱਤਾ ਉਹਨੂੰ, ਜ਼ਬਰਦਸਤੀ ਉਹਦੇ ਜਿੰਦਰੇ ਤੋੜ ਕੇ ਉਹਨੂੰ ਥੱਲੇ। ਉਹ ਕੀ ਮੰਗ ਰਿਹਾ ਸੀ ਕਿ ਜਿੰਨਾ ਲੋਕਾਂ ਨੇ ਜੇਲ੍ਹ ਪੂਰੀ ਕਰ ਲਈ ਆ ਉਹਨਾਂ ਨੂੰ ਛੱਡ ਦਿੱਤਾ ਜਾਵੇ। ਔਰ ਸਿੱਖ ਜਿਹੜੇ ਨੇ ਇੱਥੇ ਸਾਨੂੰ ਤਾਂ ਅਸੀਂ ਦੱਸੀਏ ਕਿ ਅਸੀਂ ਬਾਹਰਲੇ ਦੇਸ਼ਾਂ ਵਿੱਚ ਇੱਥੋਂ ਦੇ ਸਿਸਟਮ ਵਿੱਚ ਵੜ ਕੇ ਕਿੰਨੇ ਚੰਗੇ ਤਰੀਕੇ ਨਾਲ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਕੰਮ ਕਰ ਰਹੇ ਹਾਂ, ਪਰ ਜਿਹੜਾ ਸਾਡਾ ਬੈਕ ਦੇਸ਼ ਹੈ ਉੱਥੇ ਸਾਨੂੰ 1947 ਤੋਂ ਅੱਜ ਕੋਈ ਵੀ ਇਹੋ ਜਿਹਾ ਦਿਨ ਨਹੀਂ ਚੱਲਿਆ ਜਿੱਥੇ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਨਾ ਕਰਾਇਆ ਜਾ ਸਕਿਆ ਹੋਵੇ। ਮੈਂ ਸਮੂਹ ਸਿੱਖ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਭਾਈ ਗੁਰੂ ਦਾ ਵਾਸਤਾ ਆਪਣੇ ਜੋ ਵੀ ਭਰਮ ਭੇਦ ਹਨ ਜਥੇਬੰਦਕ ਤੌਰ ਤੇ ਕੋਈ ਵੀ ਸਾਰੇ ਹੀ, ਚਾਹੇ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਸਿੱਖਸ ਫਾਰ ਜਸਟਿਸ ਹੈ, ਸਿੱਖ ਯੂਥ ਅਮਰੀਕਾ ਹੈ, ਜੋ ਈਸਟ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ, ਆਓ ਸਾਰੇ ਸਿਰ ਜੋੜ ਕੇ ਸਾਡਾ ਉੱਥੇ ਲੋਕਲ ਹੁੰਦੇ ਆ ਮੈਟਰੋਪੋਲੀਟਨ ਏਰੀਏ 'ਚ ਸਾਡਾ ਹੱਥ ਬੰਨ੍ਹ ਕੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਓ ਇਹ ਤੁਹਾਡਾ ਆਪਣਾ ਕੰਮ ਹੈ, ਇਕੱਠ ਕਰਕੇ ਬਾਕੀ ਜੋ ਫੈਸਲੇ ਲੈਣੇ ਹਨ ਉਹ ਤੁਸੀਂ ਆਪ ਸਾਰਿਆਂ ਨੇ ਵਿਚਾਰਨੇ ਹਨ। ਤੁਹਾਡੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਦੱਸੀਏ ਅਸੀਂ ਕੌਣ ਹਾਂ। ਅਸੀਂ ਬਾਹਰਲੇ ਦੇਸ਼ਾਂ 'ਚ ਰਹਿ ਕੇ ਇੱਥੋਂ ਦੇ ਭਲੇ ਲਈ, ਇੱਥੋਂ ਦੇ ਸਿਸਟਮ ਲਈ, ਇੱਥੋਂ ਦੇ ਪੋਲਿਟਿਕਸ 'ਚ ਆ ਕੇ ਇੱਥੋਂ ਦੇ ਧਰਮਾਂ ਦੀ ਪਾਲਣਾ ਕਰਦਿਆਂ ਹੋਇਆਂ ਕਿਸ ਚੰਗੇ ਤਰੀਕੇ ਨਾਲ ਅਸੀਂ ਚੰਗੇ ਸ਼ਹਿਰੀ ਹਾਂ। ਔਰ ਸਾਨੂੰ ਜਿਹੜਾ ਹੈ ਕਿ ਸਾਡੇ 'ਚ ਜਿਹੜਾ ਆ ਉਹ ਟੈਰਰਿਸਟ ਦਾ ਧੱਬਾ ਲਾਇਆ ਜਾ ਰਿਹਾ, ਉਹਨੂੰ ਮਿਟਾਉਣ ਲਈ ਮੈਂ ਸਮਝਦਾ ਕਿ ਸਾਡੀ ਜਿੰਨੀ ਵੱਧ ਸਟਰੈਂਥ ਹੋਏਗੀ ਔਰ ਇਹਦੇ 'ਚ ਯੂਥ ਜਿਹੜਾ ਹੈ ਸਾਡਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਿੱਛੇ ਅਸੀਂ ਕੱਲ ਨੂੰ ਵੀ ਮੀਟਿੰਗ ਕਰਨੀ ਹੈ ਯੂਥ ਨਾਲ ਲੋਕਲ ਵੀ, ਜੋ ਗੁਰੂ ਦੀ ਕਿਰਪਾ ਨਾਲ ਸਾਡੇ ਬੱਚਾ ਪਵਨ ਸਿੰਘ ਜਿਹੜਾ ਹੈ ਉੱਥੇ ਯੂਥ ਨੂੰ ਜਿਹੜਾ ਇਹ ਕੋਆਰਡੀਨੇਟਰ ਵੀ ਆ, ਸਾਡੇ ਜਿੰਨੇ ਗੁਰਦੁਆਰੇ ਨੇ ਲੋਕਲ 17 ਦੇ ਕਰੀਬ, ਉਹ ਗੁਰਦੁਆਰਿਆਂ 'ਚ ਵੀ ਅਸੀਂ ਇਹਨਾਂ ਨੂੰ ਜਦੋਂ ਬਰਗਾੜੀ ਕਾਂਡ ਹੋਇਆ ਸੀ ਜੋ ਸਾਰਾ ਸਿਸਟਮ ਤੇ ਉਹਦੇ ਵਿੱਚ ਇਹਨਾਂ ਨੂੰ ਕੋਆਰਡੀਨੇਟਰ ਬਣਾਇਆ ਸੀ। ਇਹ ਯੂਥ ਨੂੰ ਜਿਹੜਾ ਕੋਆਰਡੀਨੇਟ ਕਰ ਰਹੇ ਨੇ, ਸਤਿਗੁਰੂ ਕਿਰਪਾ ਕਰਨ ਔਰ ਸਮੁੱਚੀ ਸਿੱਖ ਕੌਮ ਜਿਹੜੀ ਆ ਉਹਦੇ 'ਚ ਮਾਈ ਭਾਈ ਭੈਣ ਭਰਾ ਬੱਚੇ ਆ ਕੇ। ਔਰ ਇੱਕ ਬੇਨਤੀ ਮੈਂ ਜਿਹੜੀ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਨੰਬਰ ਉੱਤੇ ਫਲੈਸ਼ ਹੋ ਰਹੇ ਹਨ, ਜੇ ਕਿਸੇ ਨੇ ਪਹਿਲਾਂ ਆਉਣਾ ਹੋਵੇ ਰਹਿਣ ਦਾ ਪ੍ਰਬੰਧ ਹੋਏਗਾ, ਹਰ ਕਿਸਮ ਦੇ ਘਰਾਂ ਵਿੱਚ ਰਹਿਣ ਦਾ ਹੋਏਗਾ, ਜੇ ਕਿਤੇ ਵੀ ਬਾਹਰ ਵੀ ਕਰਨਾ ਪਿਆ ਅਸੀਂ ਲੋਕਲ ਸੰਗਤ ਹੱਥ ਬੰਨ੍ਹ ਕੇ ਕਰਾਂਗੇ। ਔਰ ਜੇ ਕਿਸੇ ਕਿਸਮ ਦੀ ਵੀ ਸਾਡੇ ਕੋਲ ਕਮੀ ਰਹਿ ਗਈ ਹੋਏ ਅਸੀਂ ਬਾਅਦ 'ਚ ਵੀ ਮਾਫੀ ਮੰਗਾਂਗੇ, ਕਿਉਂਕਿ ਪਰੇਡ ਜਿਹੜੀ ਹੈ ਇਹ ਸਾਲਾਨਾ ਪਰੇਡ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਥੱਲੇ ਖਾਲਸਾ ਡੇ ਨੂੰ ਸਮਰਪਿਤ ਜਿਹੜੀ ਆ ਉਹ ਸਦਾ ਲਈ ਹੁੰਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੀ ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਨੂੰ ਵੱਧ ਚੁੱਕਿਆ ਤੇ ਮੈਂ ਜਿਹੜੇ ਸਾਡੇ ਦਰਸ਼ਕ ਹੈਗੇ ਆ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਜਿਵੇਂ ਅੱਜ ਦੀ ਸਾਰੀ ਇਹ ਵਿਚਾਰ ਚਰਚਾ ਸੀ, ਜਿੱਥੇ ਇਕਜੁੱਟਤਾ ਦਾ ਕੌਮੀਅਤ ਦੇ ਤੌਰ ਤੇ ਇਹ ਨਗਰ ਕੀਰਤਨ ਸਾਡਾ ਇੱਕ ਪ੍ਰਗਟਾਵਾ ਹੁੰਦਾ, ਉੱਥੇ ਹੀ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਹੈਗੀਆਂ ਨੇ ਉਹ ਸਿੱਖ ਕੌਮ ਦੀਆਂ ਹੋਣ ਜਾਂ ਅਦਰਵਾਈਜ਼ ਅਸੀਂ ਜਿਵੇਂ ਹਿਊਮਨ ਰਾਈਟਸ ਦੇ ਕਈ ਐਸਪੈਕਟਸ ਤੋਂ ਅੱਜ ਗੱਲਬਾਤ ਕੀਤੀ ਹੈ, ਉਹਨਾਂ ਦੇ ਲਈ ਲਾਮਬੰਦੀ ਦੇ ਨਾਲ ਤੇ ਪੋਲੀਟੀਕਲ ਸਿਸਟਮ ਦੇ ਵਿੱਚ, ਇੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਕਿਵੇਂ ਅਸੀਂ ਜਿਹੜੀ ਹੈਗੀ ਹੈ ਉਹ ਅੰਦਰ ਵਿੱਚ ਵੜ ਕੇ ਆਪਣੇ ਹੱਕਾਂ ਦੀ ਜਿਹੜੀ ਲਾਮਬੰਦੀ ਆ ਉਹ ਕਰ ਸਕਦੇ ਹਾਂ। ਉਸ ਹਵਾਲੇ ਦੇ ਨਾਲ ਇਹਨਾਂ ਪਾਰਟਿਸਿਪੇਸ਼ਨ ਜਿਹੜੀ ਹੈਗੀ ਹੈ ਉਹ ਬਹੁਤ ਜ਼ਰੂਰੀ ਹੈ। ਸੋ ਜਿਹੜੇ ਵੀ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਆਪਣੇ ਲੋਕਲ ਗੁਰਦੁਆਰਾ ਸਾਹਿਬਾਨਾਂ ਨੂੰ ਕੰਟੈਕਟ ਕਰ ਸਕਦੇ ਨੇ। ਜਿਵੇਂ ਕਿ ਮੈਨੂੰ ਦੱਸਿਆ ਗਿਆ ਕਿ ਕਾਫੀ ਜਿਹੜੇ ਗੁਰਦੁਆਰਾ ਸਾਹਿਬ ਨੇ ਖਾਸ ਤੌਰ ਤੇ ਈਸਟ ਕੋਸਟ ਦੇ ਵਿੱਚ ਉਹ ਇਸ ਮਾਰਚ ਦੇ ਵਿੱਚ ਜਿਹੜਾ DC ਦੇ ਵਿੱਚ 7 ਤਰੀਕ ਨੂੰ ਕੱਢਿਆ ਜਾ ਰਿਹਾ ਹੈ, 7 ਅਪ੍ਰੈਲ ਨੂੰ, ਉਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਸੋ ਤੁਸੀਂ ਆਪਣੇ ਲੋਕਲ ਗੁਰਦੁਆਰਾ ਸਾਹਿਬਾਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਉੱਥੋਂ ਜਿਹੜੀਆਂ ਬੱਸਾਂ ਆ ਰਹੀਆਂ ਨੇ ਉਹਦੇ ਵਿੱਚ ਤੁਸੀਂ ਜਿਹੜੇ ਹੋ ਇਸ ਮਾਰਚ ਦੇ ਵਿੱਚ ਜਿਹੜਾ ਫਰੀडम ਮਾਰਚ ਹੈਗਾ ਨੈਸ਼ਨਲ ਸਿੱਖ ਡੇ ਪਰੇਡ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ। ਸੋ ਅੰਤ ਦੇ ਵਿੱਚ ਮੈਂ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹੂੰਗਾ ਤੇ ਜਿਹੜੇ ਤੁਸੀਂ ਸਾਡੇ ਗੈਸਟ DC ਵਰਜੀਨੀਆ ਤੋਂ ਸਾਡੇ ਤੱਕ ਇੱਥੇ ਸਟੂਡੀਓ ਨਿਊਯਾਰਕ ਦੇ ਵਿੱਚ ਆਏ ਹੋ, ਤੁਹਾਡਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਪਣਾ ਸਮਾਂ ਕੱਢਣ ਦੇ ਲਈ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਤੇ ਅਸੀਂ ਸੰਗਤਾਂ ਅੱਗੇ ਫੇਰ ਬੇਨਤੀ ਕਰਦੇ ਹਾਂ ਕਿ ਹੁਮ ਆ ਕੇ ਇਸ ਪਰੇਡ ਵਿੱਚ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।